अस्सलाम वालेकुम। सियाणे कहंदे भी अपराधी सुपने सुखां दा काटा भी बंदा रात नूं सुपने च भी डर जे ना ते बंदे नूं मुड़का आ जांदा। डरिया बंदा इदां दा हुंदा। अज 14 अगस्त आ भी अज दे दिन पाकिस्तान बणिया सी जी ते असीं किसे पुराने बाबे नूं अज दी गल छेड़ लईए ना ते ओह अपना रंग ही भन्न जांदा सी, मुड़ के आ जांदे सी ਉਹਨੂੰ क्यों ਉਹਨਾਂ ਨੂੰ ਉਹੀ ਪੁਰਾਣਾ ਸੁਪਨਾ ਚੇਤੇ ਆ ਜਾਂਦਾ ਸੀ। ਮੈਂ ਸਰਦਾਰ ਜੀ ਇਦਾਂ ਹੀ ਨਾ ਇੱਕ ਦਿਨ ਬੈਠਿਆਂ ਗੱਲ ਕੀਤੀ ਵੀ ਇਹ ਵੀ ਵਿੱਚ ਲਕੀਰ ਆ ਬਾਰਡਰ ਤੇ ਚੱਕ ਦੇਣਾ ਤੇ ਇਦਾਂ ਗੱਲ ਹੋਈ। ਮੈਨੂੰ ਟੈਲੀਫੋਨ ਆਇਆ ਬਾਬੇ ਦਾ, ਪੁਰਾਣਾ ਬੰਦਾ, ਮੈਨੂੰ ਕਹਿੰਦਾ ਵੀ ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਦੀ ਮੇਰੀ ਭੈਣ ਵਿਛੜੀ ਹੈ, ਹਜੇ ਤੱਕ ਨਹੀਂ ਲੱਭੀ। ਅੱਛਾ ਵੀ ਉਹ ਮੇਰੀ ਭੈਣ ਮੋੜ ਦੇਖੇ ਤੇ ਇਹ ਚੱਕ ਲਾ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਮੁੱਲ ਭਰਿਆ ਇਸ ਵੰਡ ਦਾ, ਉਹਨਾਂ ਨੂੰ ਕਦਰ। ਸਾਨੂੰ ਇਸ ਨਵੇਂ ਪੂਰ ਨੂੰ ਪਤਾ ਹੀ ਨਹੀਂ ਵੀ ਇਹ ਮੁਲਕ ਕਿੱਦਾਂ ਲੱਭਾ ਤੇ ਕੀ ਇਹਦੀ ਕਦਰ ਹੈ ਜਾਂ ਕਿੱਦਾਂ, ਜਿਹੜੀ ਗੱਲ ਅੱਗੇ ਕਰਦੇ ਸੀ। ਤੇ ਅੱਜ ਉਹ ਦਿਨ ਇੱਦਾਂ ਦਾ ਵੀ ਇੱਕ ਤਾਂ ਸਰਦਾਰ ਜੀ ਤੁਹਾਨੂੰ ਅਸੀਂ ਗੀਤ ਸੁਣਾਉਣਾ ਜੀ, ਕਿਉਂ ਗੱਲ ਵੰਡਦੀ ਹੋਈ ਆ। ਬਿਸਮਿਲ੍ਲਾ। ਗੀਤ ਸੁਣ ਕੇ ਫਿਰ ਮੈਂ ਗੱਲ ਕਰੂੰਗਾ ਆਪਣੇ ਪ੍ਰਾਹੁਣੇ ਸਰਦਾਰ ਜੀ ਨਾਲ। ਠੀਕ ਹੈ, ਬਹਿ ਜਾਓ। ਹਾਂਜੀ ਉਸਤਾਦ ਜੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੇ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੇ, ਪੈਰਾਂ ਦੀਆਂ ਇਹਨਾਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ, ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ, ਲਾ ਦੇਵਾਂ ਸਿਰ ਵਾਲਾ ਪਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਕਿਆ ਬਾਤ, ਬਹੁਤ ਕੁਝ 14 ਅਗਸਤ ਦੇ ਹਿਸਾਬ ਦਾ ਸੁਣਾਇਆ ਉਸਤਾਦ ਨੇ ਗਾਣਾ। ਤੁਸੀਂ ਇੱਥੇ ਆ ਜਾਓ। ਬਹੁਤ ਖੂਬ ਜੀ, ਬਹੁਤ ਅੱਛਾ। ਅੱਛਾ ਸਰਦਾਰ ਜੀ, ਤੁਹਾਡਾ ਨਾਂ ਕੀ ਹੈ ਜੀ? ਗੁਰਵੀਰ ਸਿੰਘ ਨਾਮ ਹੈ ਜੀ ਮੇਰਾ। ਗੁਰਵੀਰ ਸਿੰਘ ਜੀ। ਅੱਛਾ, ਇਹ ਜਿੱਦਾਂ ਹੁਣ ਸੁਣਦੇ ਆ ਵੀ ਬੂਹੇ ਤਾਂ ਬੰਦ ਹੋਏ ਹੋਏ, ਹਾਂਜੀ, ਤੁਸੀਂ ਕਿੱਦਾਂ ਪਹੁੰਚੇ? ਮੈਂ ਅਮਰੀਕਨ ਸ਼ਹਿਰੀ ਹਾਂ ਜੀ। ਹਾਂ। ਤੇ ਮੈਂ ਇੰਡੀਆ ਸੀਗਾ ਤੇ ਇੰਡੀਆ ਤੋਂ ਮੈਂ ਦੁਬਈ ਗਿਆ। ਅੱਛਾ। ਦੁਬਈ ਤੋਂ ਇੱਥੇ ਆਇਆ। ਹਾਂ। ਹਾਂਜੀ, ਤੇ ਲੰਬਾ ਪੈਂਡਾ ਕੱਟ ਕੇ ਆਇਆ। ਬੜਾ 2 ਘੰਟਿਆਂ 'ਚ ਸਫ਼ਰ ਹੋਣਾ ਸੀ,
ਉਹ ਮੈਂ ਪੂਰਾ 2 ਦਿਨਾਂ ਚ ਹੋ ਕੇ ਆਇਆ ਘੁੰਮ ਕੇ। ਬੱਲੇ ਬੱਲੇ ਬੱਲੇ, ਬੜਾ ਜੋਹਦ ਕੀਤਾ ਜੀ। ਬਸ ਮਿੱਟੀ ਬੁਲਾਉਂਦੀ ਸੀ। ਹਾਂ 14 ਅਗਸਤ ਵਾਲੇ ਦਿਨ ਇੱਥੇ ਪਾਕਿਸਤਾਨ ਚ ਹੈਗਾ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਖੈਰ ਮੁਬਾਰਕ। ਤੇ ਠੀਕ ਹੈ, ਉਹਦੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੜੀਆਂ ਦੁੱਖ ਵਾਲੀਆਂ ਯਾਦਾਂ ਵੀ ਜੁੜੀਆਂ ਹੋਈਆਂ ਨੇ, ਪਰ ਇਹ ਪੰਜਾਬੀਆਂ ਦੀ ਸਿਫਤ ਦੇਖੋ ਕਿ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਸਰਦ ਪਾਰ ਇਸ ਪਾਰ ਪੰਜਾਬੀ ਕਿਸ ਤਰ੍ਹਾਂ ਅੱਜ ਇੱਕ ਦੂਜੇ ਨਾਲ ਮੁਹੱਬਤ ਕਰਦੇ ਆ। ਉਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਇਹ ਬੜੀ ਵੱਡੀ ਗੱਲ ਹੈ। ਕਦੀ ਸੋਚਿਆ ਕਰੋ, ਅੱਗੇ ਤਾਂ ਵਧਣਾ ਪੈਣਾ। ਹਾਂਜੀ ਹਾਂਜੀ ਹਾਂ, ਅੱਗੇ ਤਾਂ ਵਧਣਾ ਪੈਣਾ। ਇਹ ਸਹੀ ਗੱਲ ਆ ਜੀ। ਇਹ ਤੁਹਾਡਾ ਮੋਹ ਪਿਆਰ ਹੀ ਆ ਵੀ ਤੁਸੀਂ ਕਿੱਥੋਂ ਅਮਰੀਕਾ ਤੋਂ ਤੁਰੇ ਤੇ ਕਿੱਥੇ ਸਾਡੇ ਰਹਿਮੇਸ਼ਾ ਪਿੰਡ ਦੇ ਵਿੱਚ ਬੈਠੇ ਆ। ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਕੋਲ ਕੀ ਹੈ। ਹਾਂ, ਅਸੀਂ ਜੋ ਲੈਣ ਆਉਂਦੇ ਆ ਨਾ ਤੁਹਾਡੇ ਕੋਲ, ਤੁਹਾਡੀ ਸਾਦਗੀ, ਤੁਹਾਡੀ ਮੁਹੱਬਤ ਪੂਰੇ ਪੰਜਾਬ ਦੀ ਲੈ ਲਓ, ਪਾਕਿਸਤਾਨ ਪੰਜਾਬ ਦੀ, ਪਰ ਤੁਹਾਡੇ ਖਾਸ ਕਰ ਤੁਹਾਡੇ ਕੋਲ ਐਡੀ ਦੂਰ ਤੁਹਾਡੇ ਪਿੰਡ 'ਚ ਚੱਲ ਕੇ ਆਏ ਆ ਸਿਰਫ ਇਸ ਕਰਕੇ ਕਿ ਤੁਹਾਡੇ ਦੀਦਾਰ ਕਰਨੇ, ਤੁਹਾਡੀ ਸਾਦਗੀ, ਤੁਹਾਡੀਆਂ ਗੱਲਾਂ, ਸੱਚੀਆਂ ਗੱਲਾਂ, ਹੈਨਾ। ਬਜ਼ੁਰਗਾਂ ਨੇ ਇਹ ਕਿਹਾ ਸੀ, ਸਿਆਣਿਆਂ ਨੇ ਇਹ ਕਿਹਾ ਸੀ। ਜੀ ਆਇਆਂ ਨੂੰ ਸਤ ਬਿਸਮਿਲ੍ਲਾ ਜੀ। ਤੁਸੀਂ ਸਰਦਾਰ ਜੀ ਆਪ ਦੇ ਘਰੇ ਬੈਠੇ ਆ। ਬਿਲਕੁਲ ਜੀ। ਹਾਂਜੀ, ਅੱਛਾ ਫਿਰ ਬਹੁਤੇ ਚਾਹ ਦੀ ਗੱਲ, ਤੁਹਾਡਾ ਜ਼ਿਲ੍ਹਾ ਕਿਹੜਾ? ਮੈਂ ਅੰਬਾਲਾ ਜ਼ਿਲ੍ਹਾ ਦੇ ਵਿੱਚੋਂ ਹੈਗਾ ਜੀ, ਮੇਰੀ ਜੰਮਪਲ ਉੱਥੇ ਹੈ। ਅੱਛਾ, ਤੇ ਮੈਂ ਸੁਣਿਆ ਕਿ ਤੁਸੀਂ ਵੀ ਉਸੇ ਇਲਾਕੇ ਦੇ ਹੋ। ਹਾਂ, ਲਓ ਜੀ, ਸਾਡੇ ਜ਼ਿਲ੍ਹੇ ਦੇ। ਮੈਂ ਯਮੁਨਾ ਨਗਰ ਸ਼ਹਿਰ ਹੈ ਜੀ, ਉਦੋਂ ਜਗਾਦਰੀ ਹੁੰਦਾ ਸੀ। ਜਗਾਦਰੀ, ਛਛਰੋਲੀ, ਨਾਰਾਇਣਗੜ੍ਹ ਦੇ। ਮੈਂ ਸੁਣਿਆ ਤੁਸੀਂ ਪਿੱਛੋਂ ਨਾਰਾਇਣਗੜ੍ਹ ਦੇ ਹੋ? ਨਹੀਂ, ਅਸੀਂ ਬਕਨੌਰ ਦੇ। ਬਕਨੌਰ, ਅੱਛਾ, ਤਹਿਸੀਲ ਨਾਰਾਇਣਗੜ੍ਹ, ਠੀਕ ਹੈ। ਅੱਛਾ ਅੱਛਾ, ਬਕਨੌਰ ਪਿੰਡ ਸੀ। ਤੇ ਫਿਰ ਤਾਂ ਆਪਾਂ ਪਿੰਡੂ ਨਿਕਲ ਆਏ। ਇੱਕੋ ਜ਼ਿਲ੍ਹੇ ਦੇ ਨਿਕਲ ਆਏ। ਯੈਸ। ਅੱਛਾ, ਥਾਂ ਉਸ ਤਰ੍ਹਾਂ बोल भी रहे हैं? अरे क्यों नहीं, वाह, बोल सका। पूरी हरियाणवी है, हरियाणवी में जन्मे हैं तो क्यों ना बोल सकें। वाह भाई वाह, क्या बात है। ये भी स्वाद आवागा। ये क्यों नहीं, क्यों नहीं। हाँ, ਇਹ ਸਰਦਾਰ ਜੀ ਇੱਥੇ ਨਾ 2 ਜ਼ੈਲਾਂ ਬੈਠੀਆਂ। ਹਾਂਜੀ, ਅੱਛਾ, ਅੰਬਾਲੇ ਦੀਆਂ। ਅੰਬਾਲੇ ਦੀਆਂ। ਹਾਂ, ਤੇ ਅੱਜ ਵੀ ਉਹ ਬੋਲੀ ਵੀ ਆਪਣੀ ਉਦਾਂ ਹੀ ਉਹ ਲਈ ਫਿਰਦੇ। ਵਾਹ ਜੀ ਵਾਹ, ਸੱਚੀ। ਹਾਂਜੀ, ਕਮਾਲ ਹੋ ਗਈ। ਹਾਂਜੀ, ਸਾਡੇ ਕੋਲ ਇੱਕ ਡਾਕਟਰ ਯਾਤਰੀ ਆਇਆ ਸੀ, ਉਹ ਵੀ ਹਰਿਆਣਵੀ ਸੀ ਤੇ ਉਹ ਵੀ ਬੜੀ ਸੋਹਣੀ ਇਦਾਂ ਹੀ ਬੋਲਦਾ ਸੀ। ਅਸੀਂ ਉਹਦੇ ਨਾਲ ਬੋਲਦੇ ਵੀ ਰਹੇ ਹਾਂ, ਫਿਲਮਾਂ ਬਣਾਉਂਦੇ ਰਹੇ ਅਸੀਂ ਬੋਲ। ਤੇ ਸਰਦਾਰ ਜੀ ਤੁਸੀਂ ਅਮਰੀਕਾ ਕਦੋਂ ਦੇ ਗਏ ਆ? 25 ਸਾਲ ਹੋ ਗਏ ਜੀ ਮੈਨੂੰ ਗਿਆ। ਅੱਛਾ, ਹਾਂਜੀ, ਤੇ ਬਸ ਆਪਣਾ ਅਨਜਲ ਜਿੱਥੇ ਹੋਏ ਉੱਥੇ ਬੰਦਾ ਪਹੁੰਚ ਜਾਂਦਾ। ਹਾਂ, ਤਾਂ ਅਮਰੀਕਾ ਇੰਡੀਆ 'ਚ ਪੜ੍ਹਾਈ ਲਿਖਾਈ ਕੋਈ ਬਹੁਤੀ ਕੀਤੀ ਨਹੀਂ। ਹਾਂ, ਤਾਂ ਸਾਰੇ ਘਰ ਦੇ ਕਹਿੰਦੇ ਸੀ, ਗਰੀਬ ਪਰਿਵਾਰ ਤੋਂ ਸੀਗਾ, ਜ਼ਮੀਨ ਜਾਇਦਾਦ ਤਾਂ ਹੈ ਕੋਈ ਨਹੀਂ ਸੀਗੀ। ਤੇ ਸਾਰੇ ਕਹਿਣ ਯਾਰ ਤੂੰ ਪੜ੍ਹਾਈ ਲਿਖਾਈ ਕਰਦਾ ਨਹੀਂ, ਕਿਸੇ ਜੋਗਾ ਨਹੀਂ ਰਹਿਣਾ ਤੂੰ, ਤੇਰਾ ਕੁਝ ਨਹੀਂ ਬਣਨਾ। ਤੇ ਉਦੋਂ ਹੀ ਸੀਗਾ, ਰੱਬ ਤੇ ਇਤਬਾਰ ਸੀ ਕਿ ਜ਼ਰੂਰ ਬਣਾਂਗੇ ਕੁਝ ਨਾ ਕੁਝ। ਤਾਂ ਬਸ ਰੱਬ ਨੇ ਮਿਹਰ ਕੀਤੀ, ਪਹੁੰਚ ਗਏ ਉੱਥੇ, ਵਧੀਆ ਜ਼ਿੰਦਗੀ ਕੱਟੀ। ਤਾਂ ਹੁਣ ਬਸ ਪਿਆਰ ਮੁਹੱਬਤ ਵੰਡਣੀ ਔਰ ਲੈਣੀ, ਇਸ ਕਾਰੋਬਾਰ 'ਚ ਹੈਗੇ ਆ। ਪੈਸੇ ਦੀ ਲਾਈਨ 'ਚੋਂ ਖਤਮ ਹੋ ਗਏ। ਪੈਸੇ ਕਮਾਉਣ ਦੀ ਜਿਹੜੀ ਹੋੜ ਮੱਚੀ ਹੋਈ ਹੈ ਨਾ ਸਾਰੀ ਦੁਨੀਆ 'ਚ, ਉਸ ਤੋਂ ਅਸੀਂ ਬਾਹਰ ਹੋ ਗਏ। ਨਾ ਕੋਈ ਸੋਨਾ, ਨਾ ਕੋਈ ਲੈਣੀ, ਨਾ ਕੋਈ ਦੇਣੀ, ਕੁਛ ਨਹੀਂ। ਸਭ ਬਸ ਇਹੀ ਸੱਚੀ ਖੁਸ਼ੀ ਇਹੀ ਹੈ ਜਿਹੜੀ ਤੁਹਾਡੇ ਨਾਲ ਇੱਕ ਜੱਫੀ ਪਈ ਆ ਕੇ, ਉਹਦਾ ਕੋਈ ਮੁੱਲ ਆ? ਉਹਦਾ ਮੁੱਲ ਨਹੀਂ। ਕੋਈ ਮੇਰੇ ਤੋਂ ਕਰੋੜਾਂ ਰੁਪਏ ਲੈ ਲਵੇ ਤੇ ਇਹ ਚੀਜ਼ ਜਿਹੜੀ ਉਹਦੇ ਬਰਾਬਰ ਹੈ। ਵਾਹ ਜੀ ਵਾਹ ਸਰਦਾਰ, ਇਹ ਜਿਹੜਾ ਮਹਿਸੂਸ ਕਰੇ ਉਹਨੂੰ ਹੀ ਪਤਾ ਜੀ। ਜੇ ਤੁਸੀਂ ਮਹਿਸੂਸ ਨਹੀਂ ਕਰਦੇ, ਜਿਹੜੀ ਦੌੜ 'ਚ ਤੁਸੀਂ ਲੱਗੇ ਹੋਏ ਹੋ, ਉਹਦੀ ਕਿਧਰੇ ਪਹੁੰਚਣਾ ਨਹੀਂ ਹੈ, ਮੰਜ਼ਿਲ ਕੋਈ ਨਹੀਂ ਹੈ। ਜਿਹੜੀ ਦੌੜ 'ਚ ਲੱਗੇ ਨੇ ਲੋਕ, ਉਹਦੀ ਮੰਜ਼ਿਲ ਹੈ ਹੀ ਕੋਈ ਨਹੀਂ। ਉਹਦੀ ਕੋਈ ਨਹੀਂ, ਉਹ ਭੱਜੋ ਭੱਜ। ਹਾਂ, ਉਹ ਸੜਕ ਖਤਮ ਹੋਣੀ ਹੀ ਨਹੀਂ ਜਿਸ ਸੜਕ ਤੇ ਤੁਸੀਂ ਤੁਰ ਪਏ ਹੋ, ਉਹ ਨਹੀਂ ਮੁੱਕਣੀ, ਉਹ ਨਹੀਂ ਮੁੱਕਣੀ। ਵਾਪਸ ਜਿਸ ਤਰ੍ਹਾਂ ਹੁਣ ਪਹਿਲੇ ਗੱਲ ਕਰਨ ਦੇ ਸੀ, ਤੁਸੀਂ ਕਿਹਾ ਵੀ ਮੁੜ ਕੇ ਵਾਪਸ ਉੱਥੇ ਹੀ ਆਣਾ ਹੈ ਆਪਾਂ ਜਿੱਥੋਂ ਚੱਲੇ ਸੀ। ਉਹਦੇ 'ਚ ਅਸਲੀ ਖੁਸ਼ੀ, ਅਸਲੀ ਮੁਹੱਬਤ ਇਹ ਉਹਦੇ 'ਚ ਹੀ ਹੈ। ਪਰ ਫਿਰ ਵੀ ਤੁਹਾਨੂੰ ਸ਼ਾਬਾਸ਼ ਹੈ, ਤੁਸੀਂ 25 ਸਾਲ ਉੱਥੇ ਨਿਗਾਹ ਕੇ ਅਮਰੀਕਾ 'ਚ ਤੇ ਆਪਦੀ ਮਿੱਟੀ ਦਾ ਮੋਹ ਪਿਆਰ ਲਈ ਫਿਰਦੇ ਆ। ਬਿਲਕੁਲ ਜੀ। ਸਾਡੇ ਪੇਰੈਂਟਸ ਦੀ, ਮੇਰੇ ਮਾਪੇ ਇੱਥੇ ਦੇ ਹੈਗੇ ਨੇ, ਇੱਥੇ ਦੇ ਜੰਮਪਲ ਨੇ। ਤੇ ਸ਼ੇਖੂਪੁਰਾ ਮੇਰੇ ਫਾਦਰ ਸਾਹਿਬ ਸੀ, ਅੱਬੂ ਮੇਰੇ ਸੀਗੇ, ਤੇ ਤਲਾਗੰਗ ਤੋਂ ਮੇਰੇ ਮੰਮੀ ਸੀਗੇ। ਵਾਹ ਵਾਹ। ਤਾਂ ਸਾਡੀ ਤੇ ਇੱਥੇ ਮਿੱਟੀ ਹੈ, ਇੱਥੇ ਸਾਨੂੰ ਖੁਸ਼ਬੂ ਆਉਂਦੀ ਹੈ ਇਸ ਮਿੱਟੀ 'ਚੋਂ ਆਪਣੇ ਬਜ਼ੁਰਗਾਂ ਦੀ। ਹਾਂਜੀ, ਤੇ ਅੱਛਾ, ਤੁਸੀਂ ਤਾਂ ਫਿਰ ਪਿੱਛੋਂ ਵੀ ਪਾਕਿਸਤਾਨ ਦੇ? ਹਾਂਜੀ ਹਾਂਜੀ ਹਾਂਜੀ, ਸ਼ੇਖੂਪੁਰੇ ਦੇ ਤੁਹਾਡੇ ਅੱਬਾ ਜੀ? ਹਾਂਜੀ ਹਾਂਜੀ, ਤੇ ਤਲਾਗੰਗ ਮੰਮੀ ਸੀ ਸਾਡੇ। ਹਾਂਜੀ, ਵਾਹ ਵਾਹ ਵਾਹ। ਤੇ ਫਿਰ ਤੁਸੀਂ ਗਏ ਆ ਉੱਥੇ? ਮੇਰੇ ਅੱਬੂ ਨੂੰ ਯਾਦ ਹੈ, ਔਰ ਮੇਰੇ ਅੱਬੂ 1975 'ਚ ਜ਼ਿਆਉਲ ਹਕ ਸਾਹਿਬ ਨੇ ਰਸਤਾ ਖੋਲਿਆ ਸੀ ਪਹਿਲੇ। ਅੱਛਾ, 1975 'ਚ। ਉਸ ਤੋਂ ਪਹਿਲੇ ਕੋਈ ਨਹੀਂ ਸੀ ਆਣ ਜਾਣ। ਉਦੋਂ ਮੇਰੇ ਅੱਬੂ ਜਿਹੜੇ ਨਾ ਸਿੱਖਾਂ ਦਾ ਜੱਥਾ ਬਣਾ ਕੇ ਇੱਥੇ ਆਂਦੇ ਸੀ, ਤੇ ਉਹਨਾਂ ਨੇ ਸਾਰੇ ਰਿਸ਼ਤੇਦਾਰ ਜਿਹੜੇ ਸਾਡੇ ਮਾਮੂ ਚਾਚੂ ਜਿਹੜੇ ਸਾਰੇ ਇੱਥੋਂ ਗਏ ਸੀ, ਉਹ ਸਾਰਿਆਂ ਦਾ 50 ਬੰਦਿਆਂ ਦੇ ਗਰੁੱਪ ਬਣਾਇਆ। ਤੇ ਉਹ ਇੱਥੇ ਆ ਕੇ ਸਪੈਸ਼ਲ ਪਰਮਿਸ਼ਨ ਲਈ ਗੁਰਦੁਆਰੇ ਤੋਂ, ਕਿਉਂਕਿ ਪਿੰਡ ਨਹੀਂ ਸੀ ਜਾ ਸਕਦੇ, ਲੇਕਿਨ ਸਰਕਾਰ ਨੇ ਪਰਮਿਸ਼ਨ ਦਿੱਤੀ ਤੇ ਉਹ ਆਪਣੀ ਇੱਕ ਬੱਸ ਕਰਕੇ ਤੇ ਪਿੰਡ ਗਏ ਤੇ ਆਪਣਾ ਘਰ ਦੇਖ ਕੇ ਆਏ ਜਿੱਥੇ ਉਹ ਜੰਮੇ ਸੀਗੇ ਤੇ ਜਿੱਥੇ ਉਹ ਬਚਪਨ ਉਹਨਾਂ ਨੇ ਕੱਟਿਆ ਸੀਗਾ। ਹਾਂਜੀ, ਤੇ ਬੜਾ ਹੀ ਉਹ
ਇਮੋਸ਼ਨਲ ਸੀਗਾ ਵਕਤ। ਵੀ ਜਿੱਥੇ ਖੇਡਦੇ ਰਹੇ ਜਿਹੜੀਆਂ ਥਾਵਾਂ ਦੇ ਉਹ ਇਕੱਲੇ ਆਪ ਨਹੀਂ, ਸਾਰੇ ਟੱਬਰ, ਸਾਰਾ ਰਿਸ਼ਤੇਦਾਰੀਆਂ ਨੂੰ ਲੈ ਕੇ 50 ਬੰਦਿਆਂ ਦਾ ਗਰੁੱਪ ਲੈ ਕੇ ਸਾਰੇ ਆਏ ਸੀਗੇ ਉਹ। ਤੇ ਅਸੀਂ ਵੀ ਛੋਟੇ ਛੋਟੇ ਹੁੰਦੇ ਸੀ ਉਦੋਂ, ਤੇ ਆਇਆ ਕਰਦੇ ਸੀ ਉਹਨਾਂ ਨਾਲ। ਬਸ ਇਹ ਜ਼ਮੀਨ 'ਚ ਬਹੁਤ ਮੁਹੱਬਤ ਹੈ ਜੀ। ਹਾਂ, ਉਹ ਫਿਰ ਜਿੱਥੇ ਉਹਨਾਂ ਦਾ ਗੁਜ਼ਰਿਆ ਟਾਈਮ ਗੁਜ਼ਰਿਆ ਜੀ 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 ਉਹ ਤਾਂ ਤੁਹਾਡੇ ਮਾਪਿਓ, ਉਹਨਾਂ ਨੇ ਆਪਦੇ ਮਾਪਿਓ ਨੂੰ ਤਾਂ ਇੱਥੇ ਦੇਖਿਆ ਸੀ। ਬਿਲਕੁਲ ਐਗਜ਼ੈਕਟਲੀ। ਤੇ ਇੱਥੇ ਵੀ ਇਦਾਂ ਹੀ ਬਜ਼ੁਰਗ ਬਾਈ ਦੇਸ਼ ਕਰਦੇ ਹੀ ਗਏ। ਹਾਂਜੀ ਹਾਂਜੀ ਇਦਾਂ ਹੀ। ਯਾ ਤੇ ਅਮਰੀਕਾ 'ਚ ਫਿਰ ਕੀ ਧੰਦਾ ਕੀਤਾ ਜਾ? ਮੈਂ ਅਮਰੀਕਾ 'ਚ ਪਤਾ ਨਹੀਂ, ਮਤਲਬ ਤੁਹਾਨੂੰ ਸਮਝ ਆਈ, ਮੈਂ ਕਸੀਨੋ ਹੁੰਦੇ ਜੀ ਉੱਥੇ, ਕਸੀਨੋ ਸਮਝਦੇ ਹੋ? ਕਸੀਨੋ ਕੀ ਹੁੰਦੇ? ਜਿੱਥੇ ਜੂਆ ਹੁੰਦਾ। ਅੱਛਾ ਜੀ। ਜੂਏ ਦੇ ਅੱਡਾ ਹੁੰਦਾ ਨਹੀਂ, ਜੂਏ ਦਾ ਅੱਡਾ ਕਹਿ ਲਓ ਇੱਥੇ, ਜਿੱਦਾਂ ਉਹ ਕਸੀਨੋ ਹੁੰਦੇ ਆ ਉੱਥੇ। ਬੜਾ ਵੱਡਾ ਬਿਜ਼ਨਸ ਹੈ ਅਮਰੀਕਾ 'ਚ, ਹਰ ਸ਼ਹਿਰ 'ਚ ਕਸੀਨੋਜ਼ ਹੈਗੇ ਆ, ਉੱਥੇ ਜੂਆ ਚੱਲਦਾ। ਤੇ ਮੈਂ ਉਹਦਾ ਮੈਨੇਜਰ ਸੀਗਾ ਉਹਦੇ 'ਚ, ਕਸੀਨੋ 'ਚ। 15 ਸਾਲ ਮੈਂ ਉੱਥੇ ਨੌਕਰੀ ਕੀਤੀ ਹੈ। ਹੁਣ ਤੁਸੀਂ ਇਹਨੂੰ ਮਤਲਬ ਕੀ ਸਮਝੋ, ਪਰ ਉੱਥੇ ਬੜੀ ਵੱਡੀ 5-5 ਹਜ਼ਾਰ EMPLOYE ਹੈ ਸਾਡੇ ਕਸੀਨੋ 'ਚ। ਤੇ ਮੈਂ ਕੰਮ ਕਰਦਾ ਸੀ, 5,000 EMPLOYE ਸੀ। ਬੜੀ ਸੋਹਣੀ ਤਨਖਾਹ ਦਿੰਦੇ ਆ। ਉਹ ਇੱਕ ਬਿਜ਼ਨਸ ਹੈ। ਹੁਣ ਤਾਂ ਸਾਰਿਆਂ ਪਾਸੇ ਯੂਨਾਈਟਿਡ ਅਰਬ ਅਮੀਰਾਤ ਇੱਥੇ ਖੁੱਲ ਰਹੇ, 3 ਕਸੀਨੋ ਖੁੱਲ ਰਹੇ ਆ ਤੁਹਾਡੇ ਦੁਬਈ ਤੇ ਯੂਰਪ ਵਿੱਚ, ਚਾਈਨਾ ਵਿੱਚ, ਸਾਰੀ ਦੁਨੀਆ 'ਚ ਇੱਕ ਕਾਰੋਬਾਰ। ਲੋਕਾਂ ਨੇ ਜੂਆ ਖੇਲਣਾ ਹੈ, ਉਹਨਾਂ ਨੂੰ ਇੱਕ ਜਗ੍ਹਾ ਦੇ ਦਿਓ ਵੀ ਇੱਥੇ ਖੇਲ ਲਓ ਬੈਠ ਕੇ, ਤਾਂ ਖੇਲ ਲਓ। ਤੇ ਉਹ ਜੂਏ ਦੀ ਇੰਡਸਟਰੀ 'ਚ ਮੈਂ ਸੀਗਾ ਜੀ। ਪਰ ਮੈਂ ਹੁਣ ਅੱਜ ਇੱਕ YouTube ਤੇ ਚੈਨਲ ਬਣਾਇਆ ਆਪਣਾ। ਅੱਛਾ। GS ਭਾਜੀ ਦੇ ਨਾਂ ਤੇ ਮੇਰਾ, GS ਭਾਜੀ, ਭਾਜੀ ਮੀਨ ਵੱਡਾ ਭਾਈ, ਤੁਹਾਨੂੰ ਪਤਾ। ਤੇ GS ਮੇਰਾ ਨਾਮ ਗੁਰਵੀਰ ਸਿੰਘ। ਉੱਤੇ ਮੈਂ ਲੋਕਾਂ ਨੂੰ ਦੱਸਦਾ ਆ ਕਿ ਇਹ ਜੂਏ ਦੇ ਵਿੱਚੋਂ ਕੁਛ ਨਹੀਂ ਪਿਆ ਆ, ਤੁਸੀਂ ਅਖੀਰ ਮਰੋਗੇ। ਕਿਉਂਕਿ ਮੈਂ ਦੇਖਿਆ, ਅਸੀਂ ਤਾਂ ਦੇਖਿਆ ਏਡੀ ਏਡੀ ਮੋਟੀ ਤਨਖਾਹ ਸਾਨੂੰ ਦੇਣੀ, ਇੰਨਾ ਸਾਰਾ ਪੈਸਾ, ਕਸੀਨੋ ਵੱਡੇ ਤੋਂ ਵੱਡੇ ਬਣ ਜਾਣੇ, ਲੋਕੀ ਹਾਰਦੇ ਤਾਂ ਹੀ ਉਹਨਾਂ ਨੇ ਬਣਾਇਆ। ਨਾ ਜੂਆ ਖੇਡੋ, ਬਿਲਕੁਲ ਵੀ ਜੂਏ ਤੋਂ ਦੂਰ ਰਹੋ। ਇਹ ਮੇਰਾ ਮਿਸ਼ਨ ਹੈ ਹੁਣ ਬਾਕੀ ਦੀ ਜ਼ਿੰਦਗੀ ਦੇ ਵਿੱਚ, ਬੱਚਿਆਂ ਨੂੰ ਸਿਖਾਉਣਾ ਕਿ ਭਾਈ ਮੈਂ ਤਾਂ ਇਹਦੇ ਅੰਦਰ ਤੱਕ ਵੜਿਆ ਹੋਇਆ, ਅੰਦਰ ਤੱਕ ਦੇਖਿਆ ਹੈ। ਅਸੀਂ ਖੇਡਦੇ ਨਹੀਂ ਸੀ, ਲੇਕਿਨ ਅਸੀਂ ਤਾਂ ਜੌਬ ਕਰਦੇ ਸੀ ਨਾ ਜੀ। ਲੇਕਿਨ ਸਾਨੂੰ ਸਾਰਾ ਸਿਸਟਮ ਤਾਂ ਪਤਾ ਹੈਗਾ ਵੀ ਕਿਸ ਤਰ੍ਹਾਂ ਜੂਆ ਹੁੰਦਾ। ਤੇ ਜੂਏ ਦੇ ਨੇੜੇ ਹੀ ਨਾ ਜਾਓ, ਕਿ ਇੰਨੀ ਵੱਡੀ ਬੁਰਾਈ ਹੈ ਕਿ ਇਹ ਬਸ ਇੱਕ ਮਿਸ਼ਨ ਹੈ ਬਾਕੀ ਦਾ ਹੁਣ ਜ਼ਿੰਦਗੀ ਦਾ। ਤੇ ਦੂਸਰਾ ਮਿਸ਼ਨ ਹੈਗਾ ਕਿ ਦੋਨੋਂ ਪੰਜਾਬ ਦੇ, ਮੈਂ ਇੱਕ ਮੂਵੀ ਬਣਾਈ ਹੈ ਜੀ ਪੰਜਾਬ 'ਚ ਉੱਧਰ। ਅੱਛਾ। ਹਾਂਜੀ, ਪੰਜਾਬੀ ਦੀ ਇੱਕ ਮੂਵੀ ਬਣਾਈ ਹੈ ਤੇ ਉਹ ਅਗਲੇ ਮਹੀਨੇ ਰਿਲੀਜ਼ ਹੋਣੀ ਹੈ। ਅਗਰ ਤੁਸੀਂ ਉਹਦਾ ਨਾਮ ਲੈ ਦਿਓ, ਭਾਜੀ ਹੋ ਗਏ ਰਾਜੀ। ਭਾਜੀ ਹੋ ਗਏ ਰਾਜੀ, ਵਾਹ ਵਾਹ, ਫਿਲਮ ਆ ਰਹੀ ਆ। ਤੇ ਉਹ ਮੈਂ ਉਹਦੇ 'ਚ ਲੀਡ ਰੋਲ ਕੀਤਾ ਜੀ। ਅੱਛਾ। ਹਾਂਜੀ। ਤੇ ਤੁਸੀਂ ਸੰਤਾ ਬੰਤਾ ਸੁਣੇ ਹੋਣੇ, ਕਾਫੀ ਵੱਡੇ ਡਾਇਰੈਕਟਰ ਹੈ ਪੰਜਾਬੀ ਫਿਲਮ ਦੇ। ਤੇ ਉਹਨਾਂ ਨੇ ਡਾਇਰੈਕਟ ਕੀਤੀ ਫਿਲਮ, ਤੇ ਅਮਰੀਕਾ 'ਚ ਸ਼ੂਟਿੰਗ ਹੋਈ ਹੈ ਉਹਦੀ, ਤੇ ਕੁਝ ਪੰਜਾਬ 'ਚ ਹੋਈ ਹੈ। ਹੁਣ ਮੈਂ ਇੱਥੇ ਇਸ ਇਰਾਦੇ ਨਾਲ ਆਇਆ ਕਿ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ, ਕਮੇਡੀਅਨ ਨੂੰ, ਇੱਕ ਮੈਂ ਮੂਵੀ ਪੰਜਾਬ ਦੇ, ਪਾਕਿਸਤਾਨ ਦੇ ਪੰਜਾਬ ਵਿੱਚ ਬਣਾਵਾਂ। ਵਾਹ ਵਾਹ ਵਾਹ। ਤੇ ਜੇ ਅੱਲਾ ਨੇ ਮੇਰੀ ਗੱਲ, ਮਤਲਬ ਮੇਰੀ ਇੱਛਾ ਪੂਰੀ ਕੀਤੀ, ਤਾਂ ਅੱਜ ਨਹੀਂ ਤੇ ਕੱਲ 6 ਮਹੀਨੇ ਨੂੰ, ਸਾਲ ਨੂੰ ਜ਼ਰੂਰ ਕੋਈ ਨਾ ਕੋਈ ਮੈਂ ਇੱਥੇ, ਕਿਉਂਕਿ ਹੁਣ ਇਹ ਕਲਾਕਾਰ ਜਿਹੜੇ ਨਾ ਆਰਟਿਸਟ ਦੂਜੇ ਮੁਲਕਾਂ 'ਚ ਆਣੇ ਜਾਣੇ ਬੰਦ ਹੋ ਗਏ। ਤੇ ਮੈਂ ਚਾਹੁੰਦਾ ਕਿ ਪਾਕਿਸਤਾਨ ਦੇ ਜਿਹੜੇ ਕਮੇਡੀਅਨ ਹੈਗੇ ਆ, ਟਾਪ ਕਲਾਸ ਕਮੇਡੀਅਨ ਹੈਗੇ ਆ, ਨਾਸਿਰ ਚਨਿਓਟੀ, ਆਗਾ ਮਾਜਿਦ, ਇੱਕ ਤੋਂ ਇੱਕ ਪਏ ਆ, ਤੇ ਉਹਨਾਂ ਨੂੰ ਲੈ ਕੇ ਇੱਥੇ ਇੱਕ ਫਿਲਮ ਬਣਾਉਣੀ ਹੈ ਮੈਂ। ਵਾਹ ਤੇ ਜੀ, ਦੁਆ ਕਰਿਓ ਮੇਰੇ ਲਈ ਕਿ ਮੈਂ ਇਸ ਮਕਸਦ 'ਚ ਪੂਰਾ। ਨਹੀਂ ਜੀ, ਤੁਸੀਂ ਮਿਹਨਤ ਕਰ ਰਹੇ, ਰੱਬ ਤੁਹਾਨੂੰ ਕਾਮਯਾਬ ਕਰੇ। ਤੇ ਤੁਸੀਂ ਜਿਹੜਾ ਪੰਜਾਬ ਦਾ ਮੋਹ ਲੈ ਕੇ ਤੁਰੇ ਆ, ਰੱਬ ਤੁਹਾਨੂੰ ਕਾਮਯਾਬ ਕਰੇ, ਇਹ ਤਾਂ ਬਹੁਤ ਚੰਗੀ ਗੱਲ ਆ। ਸਾਨੂੰ ਤਾਂ ਪਤਾ ਨਹੀਂ, ਸਾਡੇ ਕੋਲ ਫਿਲਮਾਂ ਦਾ ਹੀਰੋ ਬੈਠਿਆ, ਤੇ ਫਿਲਮਾਂ ਦਾ ਉਹ ਕੀ ਸਾਧਨ ਜਿਹੜਾ ਬਣਾਉਂਦਾ, ਪ੍ਰੋਡਿਊਸਰ ਹਾਂ ਜੀ ਮੈਂ। ਹਾਂਜੀ, ਉਹ ਬੈਠੇ ਆ ਜੀ। ਦੇਖੋ ਕੈਸੀ ਗੱਲ ਆ। ਜਿਹੜੀ ਗੱਲ ਅੱਗੇ ਭਾਜੀ ਕਰਦੇ ਸੀ ਨਾ, ਗੁਰਵੀਰ ਸਿੰਘ ਨੇ ਅੱਗੇ ਗੱਲ ਕੀਤੀ, ਉੱਥੇ ਮੈਨੂੰ ਸਿਆਣਿਆਂ ਦੀ ਇੱਕ ਗੱਲ ਯਾਦ ਆਈ ਆ। ਸਿਆਣੇ ਕਹਿੰਦੇ ਆ, ਜੂਆ ਕਿਸੇ ਨੇ ਨਾ ਜਿੱਤਾ, ਤੇ ਜੂਏ ਨੇ ਹਰ ਕਿਸੇ ਨੂੰ ਜਿੱਤ ਲਿਆ। ਵੀ ਜੂਆ ਖੇਡਣ ਵਾਲਾ ਨਹੀਂ ਜਿੱਤਦਾ, ਜੂਆ ਆਪ ਜਿੱਤ ਜਾਂਦਾ, ਖੇਡਣ ਵਾਲੇ ਸਾਰੇ ਹਾਰ ਜਾਂਦੇ। ਕੋਈ ਤਰੀਕਾ ਹੈ ਹੀ ਨਹੀਂ ਜੂਏ 'ਚ ਜਿੱਤਣ ਦਾ। ਜਿਹੜਾ ਖਿਡਾਉਂਦਾ ਉਹਨੇ ਪੈਸੇ ਬਣਾਉਣੇ ਆ, ਜਿਹੜਾ ਖਿਡਾਉਂਦਾ। ਖੇਡਣ ਵਾਲਾ ਬੰਦਾ ਕਦੀ ਜੂਏ 'ਚ ਪੈਸਾ ਨਹੀਂ ਕਮਾ ਸਕਦਾ। ਇਹ ਯਾਦ ਰੱਖਿਓ। ਆਪਣੇ ਜਿੰਨੇ ਤੁਹਾਡੇ ਸੁਣਨ ਵਾਲੇ ਬੰਦੇ ਆ, ਜ਼ਿੰਦਗੀ ਦੇ ਵਿੱਚ ਸ਼ੁਰੂ ਹੀ ਨਾ ਕਰੋ ਇਸ ਕੰਮ ਨੂੰ। ਨਾ ਲੱਗੇ ਨਾ ਜਾਓ। ਸਾਡੇ ਤਾਂ ਜੀ ਇਸਲਾਮ ਦੇ ਵਿੱਚ ਬਹੁਤ ਸਖਤੀ ਨਾਲ ਮਨਾ ਕੀਤਾ, ਇਹ ਹਰਾਮ ਕਿਹਾ ਇਹਨੂੰ, ਇਹ ਤੋਂ ਬਚੋ। ਬਿਲਕੁਲ। ਤੇ ਬਚਣਾ ਚਾਹੀਦਾ। ਤੁਹਾਡੇ ਵੀ ਬਿਲਕੁਲ ਇਹੀ ਹੈ ਜੀ। ਜੂਆ ਤਾਂ ਕੋਈ, ਲੇਕਿਨ ਹੁਣ ਇੱਕ ਬਿਜ਼ਨਸ ਹੈਗਾ ਬਣਾਇਆ ਲੋਕਾਂ ਨੇ। ਅੱਛਾ ਜੀ। ਪਰ ਆਪਾਂ ਤਾਂ ਬਚੀਏ ਨਾ ਉਤੋਂ। ਬੁਰਾਈਆਂ ਤਾਂ ਇਸ ਦੁਨੀਆ ਦੇ ਵਿੱਚ ਬੜੀਆਂ ਹੈਗੀਆਂ, ਅੱਛਾਈਆਂ ਵੀ ਹੈ, ਬੁਰਾਈਆਂ ਵੀ ਹੈ। ਇਹ ਤਾਂ ਪੈਰ ਤੇ ਬਚਣਾ ਪੈਣਾ। ਜਿਹੜੇ ਹਾਲਾਤ ਬਣੇ ਆ, ਆਪਣੀਆਂ ਔਲਾਦਾਂ ਨੂੰ ਬਚਾਉਣਾ ਪੈਣਾ, ਉਹਨਾਂ ਨੂੰ ਸਮਝਾਉਣਾ ਪੈਣਾ ਵੀ ਕਿਹੜੀ ਸ਼ੈ ਚੰਗੀ, ਕਿਹੜੀ ਸ਼ੈ। ਕਿਉਂਕਿ ਇਹ ਜਿਹੜੀਆਂ ਬੁਰਾਈਆਂ ਨਾ ਅੰਜੁਮ ਸਾਹਿਬ, ਉਹ ਤੁਹਾਨੂੰ ਖਿੱਚਦੀਆਂ ਨੇ ਆਪਣੇ ਵੱਲ, ਬੜੀਆਂ ਸੋਹਣੀਆਂ ਲੱਗਦੀਆਂ। ਕਸੀਨੋ ਜਾਓ, ਮੈਂ ਤੁਹਾਨੂੰ ਮਾਹੌਲ ਦੱਸਾਂ ਕਸੀਨੋ ਤੋਂ, ਉੱਥੇ ਜਾਓ, ਮਿਊਜ਼ਿਕ ਵੱਜਦਾ ਹੁੰਦਾ, ਸੋਹਣੇ ਸੋਹਣੇ ਲੋਕ ਤੁਰੇ ਹੁੰਦੇ ਆ, ਸ਼ਰਾਬਾਂ ਚੱਲ ਰਹੀਆਂ ਹੁੰਦੀਆਂ, ਇੰਨਾ ਵਧੀਆ ਲੱਗਦਾ। ਆਹ ਇਹ ਤਾਂ ਜੰਨਤ ਹੈ। ਲੇਕਿਨ ਉਹ ਜੰਨਤ ਨਹੀਂ ਹੈ, ਬਸ ਉਹ ਤੁਹਾਨੂੰ
ਫਸਾਉਣ ਵਾਸਤੇ ਹਾਂ ਇੱਕ ਟ੍ਰੈਪ ਹੈ, ਉਹ ਜਾਲ ਬਣਾਇਆ ਕੜਿੱਕੀ ਲਾਈ ਆ। ਕੜਿੱਕੀ ਲਾਈ ਹੈ। ਅੱਛਾ ਸਰਦਾਰ ਜੀ ਇਹ ਫਿਲਮ ਜਿਹੜੀ ਆ ਉਹ ਬਣ ਗਈ ਆ ਪੂਰੀ? ਫਿਲਮ ਪੂਰੀ ਕੰਪਲੀਟ ਹੈ ਜੀ, ਸਤੰਬਰ ਦੇ ਮਿਡਲ 1 ਮਹੀਨਾ ਹੋਰ ਲੱਗੇਗਾ ਹਾਂ ਇਹਨੂੰ ਰਿਲੀਜ਼ ਹੋਣ ਦੇ ਵਿੱਚ। ਹਾਂ ਹਾਂ ਤੇ ਉਹ ਮੈਂ ਇੱਥੇ ਪਾਕਿਸਤਾਨ ਦੇ ਵਿੱਚ ਵੀ ਉਮੀਦ ਹੈ ਕਿ ਮੈਂ ਦਿਖਾਵਾਂਗਾ। ਤੇ ਉਹਦੇ ਚ ਕੌਣ ਕੌਣ ਆ? ਉਹਦੇ ਚ ਕਮੇਡੀਅਨ ਪੰਜਾਬ ਦੇ, ਉਧਰ ਦੇ ਪੰਜਾਬ ਦੇ ਕਮੇਡੀਅਨ ਨੇ ਜੀ ਕਾਫੀ ਸਾਰੇ, ਅੱਛਾ ਤੇ ਕਾਫੀ ਫੇਮਸ ਕਮੇਡੀਅਨ ਨੇ ਉਹਦੇ ਚ। ਹਾਂ ਤਾਂ ਫਿਲਮ ਤੇ ਇੱਕ ਮੈਸੇਜ ਹੈ ਜੀ ਉਹਦੇ ਚ। ਹਾਂ ਮੈਸੇਜ ਇਹ ਮੈਂ ਦਿੱਤਾ ਫਿਲਮ ਦਾ ਕਿ ਇੱਥੇ ਨਾ ਸਾਡੇ ਪੰਜਾਬ ਤੋਂ, ਤੁਹਾਡੇ ਵੀ ਸ਼ਾਇਦ ਇਦਾਂ ਹੀ ਹੋਏ ਕਿ ਪੰਜਾਬ ਤੋਂ ਬੱਚੇ ਜਿਹੜੇ ਨਾ ਪੈਸਾ ਐਡਾ ਐਡਾ ਜ਼ਮੀਨਾਂ ਵੇਚ ਕੇ ਨਾ ਤੇ ਅਮਰੀਕਾ ਵੱਲ ਨੂੰ ਜਾਣ ਨੂੰ ਤੁਰਦੇ, ਕੈਨੇਡਾ ਅਮਰੀਕਾ, ਜ਼ਮੀਨਾਂ ਵੇਚ ਕੇ ਜ਼ਮੀਨਾਂ ਤੇ ਗਲਤ ਰਸਤੇ ਦੇ ਜ਼ਰੀਏ। ਹਾਂ। ਤੇ ਰਸਤੇ 'ਚ ਕਈ ਮਰ ਜਾਂਦੇ ਆ, ਓਹੋ। ਕਈ ਫਸ ਜਾਂਦੇ ਆ। ਉੱਥੋਂ ਫਿਰ ਉਹ ਟਰੰਪ ਜਿਹੜਾ ਉਹਨਾਂ ਨੂੰ ਬੇੜੀਆਂ ਪਾ ਕੇ ਵਾਪਸ ਭੇਜਦਾ, ਤੁਸੀਂ ਪਿੱਛੇ ਸੁਣਿਆ ਹੋਏਗਾ। ਦੇਖਿਆ ਦੇਖਿਆ। ਇਹ ਮੈਂ ਮੈਸੇਜ ਦਿੱਤਾ ਇਸ ਫਿਲਮ ਦੇ ਜ਼ਰੀਏ ਕਿ ਭਾਈ ਤੁਹਾਡਾ ਇੱਥੇ ਹੀ ਅਮਰੀਕਾ ਹੈ, ਹਾਂ। ਤੁਸੀਂ ਇੱਥੇ ਮਿਹਨਤ ਕਰੋ, ਆਪਣੀਆਂ ਜ਼ਮੀਨਾਂ ਵੇਚ ਕੇ 50-50 ਲੱਖ ਰੁਪਏ ਲਾ ਕੇ ਉੱਥੇ ਜਾਂਦੇ ਜੇ, ਉਸ 50 ਲੱਖ ਨਾਲ ਇੱਥੇ ਕਾਰੋਬਾਰ ਕਰੋ, ਕਾਰੋਬਾਰ। ਇੱਥੇ ਆਪਣੇ ਮਾਪਿਆਂ ਦੇ ਕੋਲ ਦੀ ਸੇਵਾ ਕਰੋ, ਬਜ਼ੁਰਗਾਂ, ਕਿਉਂਕਿ ਮਾਪੇ ਇੱਥੇ ਮਰ ਜਾਂਦੇ ਆ, ਬੱਚੇ ਉੱਥੇ ਅਮਰੀਕਾ ਚ ਹੁੰਦੇ ਆ, ਵਾਪਸ ਆ ਨਹੀਂ ਸਕਦੇ, ਵਾਪਸ ਆ ਇੱਥੇ ਆਪਣੇ ਭੈਣਾਂ ਦੇ ਵਿਆਹ ਨਹੀਂ ਅਟੈਂਡ ਕਰ ਹਾਂ। ਸਕਦੇ। ਇਹਨਾਂ ਚੀਜ਼ਾਂ ਤੋਂ ਤੁਸੀਂ ਦੂਰ ਹੋ ਤੇ ਇੱਥੇ ਹੀ ਪੈਸਾ ਕਮਾਓ। ਇੱਥੇ ਜਿਹੜਾ ਮਿਹਨਤੀ ਹੈ ਨਾ ਹਾਂ ਸਰ, ਉਹਦੀ ਇੱਥੇ ਹੀ ਅਮਰੀਕਾ ਹੈ। ਹਾਂ ਇਹ ਮੈਂ ਉਸ ਫਿਲਮ ਦੇ ਥਰੂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਤੁਹਾਨੂੰ ਲੱਗਦਾ ਉੱਥੇ ਬਿਲਡਿੰਗਾਂ, ਕਾਰਾਂ, ਬਹੁਤ ਸੁਖੀ ਨੇ ਲੋਕ, ਹਾਂ ਉਹਨਾਂ ਦੇ ਅੰਦਰ ਝਾਂਕ ਕੇ ਦੇਖੋ, ਜਾ ਕੇ ਦੇਖੋ, ਮੈਂ ਸਭ ਕੁਝ ਪਾ ਲਿਆ ਉੱਥੇ। ਹਾਂ ਇਮਾਨਦਾਰੀ ਦੀ ਗੱਲ ਦੱਸਾਂ, ਮੇਰੇ ਆਪਣੇ ਬੱਚੇ ਜਿਹੜੇ ਅੱਜ ਉਹਨਾਂ ਕੋਲ ਟਾਈਮ ਹੈ ਨਹੀਂ ਮੇਰੇ ਲਈ, ਹਾਂ ਮੇਰੇ ਲਈ ਉਹਨਾਂ ਕੋਲ ਟਾਈਮ ਹੈ ਨਹੀਂ ਅੱਜ, ਤਾਂ ਹੀ ਮੈਂ ਇੱਥੇ ਮੁਹੱਬਤ ਲੱਭਦਾ ਆ ਕੇ, ਹਾਏ ਹੈ ਨਾ। ਆਪਣੇ ਬੱਚੇ ਮੈਨੂੰ ਇੱਥੇ ਲੱਭਦੇ ਆ। ਸ਼ਹਿਬਾਜ਼ ਮੁੰਡਾ ਬੈਠਾ, ਹਾਂ ਇਹ 11 ਸਾਲ ਤੋਂ ਮੇਰਾ ਦੋਸਤ ਹੈ, ਮੁਲਤਾਨ ਵਿੱਚ 27 ਸਾਲ ਦਾ ਮੁੰਡਾ ਹੈ, ਇਹ ਮੇਰੇ ਪੁੱਤਰਾਂ ਵਰਗਾ ਹੈ ਪੁੱਤਰਾਂ ਤਰ੍ਹਾਂ। ਤੇ ਮੈਨੂੰ ਇੱਥੋਂ ਪਿਆਰ ਮਿਲਦਾ ਹੈ। ਮੇਰੇ ਆਪਣੇ ਬੱਚੇ ਉਸੇ ਦੌੜ 'ਚ ਲੱਗੇ ਨੇ ਉੱਥੇ, ਉਹਨਾਂ ਨੂੰ ਕੋਈ ਲੰਬਾ ਚੌੜਾ ਮਤਲਬ ਹੈ ਨਹੀਂ ਸਾਡੇ ਨਾਲ, ਰਾਈਟ। ਤੇ ਤੁਸੀਂ ਪੈਸਾ ਤਾਂ ਉੱਥੇ ਜਾ ਕੇ ਸਪੋਜ਼ ਬਣਾ ਵੀ ਲਿਆ, ਤੇ ਜੇ ਤੁਸੀਂ ਆਪਣੀ ਫੈਮਿਲੀ ਗਵਾ ਲਈ ਤੇ ਕੀ ਖਟਿਆ? ਘਾਟੇ ਦਾ ਸੌਦਾ ਜਾਂ ਵਾਧੇ ਦਾ? ਮੈਨੂੰ ਇਹ ਦੱਸੋ ਕਾਟੇ ਦਾ। ਫੇਰ। ਤੁਸੀਂ ਨਾ, ਮੈਂ ਤੁਹਾਡੀ ਹਿੰਮਤ ਨੂੰ ਸਲਾਮ ਕਰਦਾ। ਤੁਸੀਂ ਜਿਹੜੀ ਗੱਲ ਕਰਤੀ ਨਾ, ਇਹ ਗੱਲ ਬੜੇ ਜਿਗਰੇ ਨਾਲ ਕੀਤੀ। ਬਿਲਕੁਲ ਜੀ, ਕੋਈ ਸ਼ਰਮ ਦੀ ਗੱਲ ਨਹੀਂ ਹੈ। ਜਿਹੜੀ ਸੱਚਾਈ ਹੈ ਉਹ ਸੱਚਾਈ ਹੈ। ਵਾਹ ਵਾਹ। ਸਾਡੇ ਜੀ ਇੱਥੇ ਨਾ ਗੁਜਰਾਤ ਮੰਡੀ ਬਹਾਉਦੀਨ ਦੇ ਸਾਡੇ ਪੁੱਤਰ ਨਾ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਨਿਕਲੇ ਸੀ ਇੱਥੋਂ। ਜਿਵੇਂ ਤੁਸੀਂ ਦੱਸਿਆ ਵੀ ਗਲਤ ਰਸਤਿਆਂ ਤੋਂ ਹਾਂਜੀ ਹਾਂਜੀ। 2 ਕਿ 3 ਬੇੜੀਆਂ ਸਾਲ 'ਚ ਡੁੱਬੀਆਂ ਸੀ। ਅਖਬਾਰ 'ਚ ਆਇਆ ਸੀ, ਬਿਲਕੁਲ ਅਖਬਾਰ 'ਚ ਵੀ ਆਇਆ। ਬੜੇ ਹਰ ਦੂਜੇ ਚੌਥੇ ਮਹੀਨੇ ਕੋਈ ਨਾ ਕੋਈ ਹਾਦਸਾ ਹੁੰਦਾ ਜੀ। ਤੇ ਇਹ ਜਿਹੜਾ ਤੁਸੀਂ ਫਿਲਮ ਦੇ ਰਾਹੀਂ ਸੁਨੇਹਾ ਦੇ ਰਹੇ ਆ ਤਾਂ ਬੜਾ ਚੰਗਾ ਕਰ ਰਹੇ, ਬੜਾ ਵੱਡਾ ਸੁਨੇਹਾ। ਤੇ ਜਿਹੜੀ ਅਗਲੀ ਫਿਲਮ ਤੁਸੀਂ ਬਣਾਓਗੇ ਉਹ ਪਾਕਿਸਤਾਨ 'ਚ ਬਣੂਗੀ ਕਿ ਉੱਥੇ? ਮੇਰੀ ਇੱਛਾ ਹੈਗੀ ਪਾਕਿਸਤਾਨ 'ਚ ਬਣਾਉਣ ਦੀ। ਹਾਂ ਤਾਂ ਅਗਰ ਹੁਣ ਮੈਂ ਕਾਫੀ, ਮੇਰੀ ਇਸ ਹਫਤੇ ਮੁਲਾਕਾਤ ਹੈਗੀ ਹੈ ਕਮੇਡੀਅਨਸ ਨਾਲ। ਹਾਂ ਹਾਂ ਹਾਂਜੀ, ਸਲੀਮ ਅਲਬੇਲਾ ਹੈ, ਹਾਂ ਤੇ ਤੁਹਾਡੇ ਇਫਤਕਾਰ ਠਾਕੁਰ ਸਾਹਿਬ ਗਏ ਹੋਏ ਵੱਡੇ ਨੇ, ਨਾਮ ਆ ਜੀ। ਉਹ ਗਏ ਹੋਏ ਆ ਉਮਰਾ ਤੇ ਅੱਜ ਕੱਲ। ਉਹ 20 ਤਾਰੀਖ ਵਾਪਸ ਆਣਗੇ, ਉਹਨਾਂ ਨਾਲ ਮੁਲਾਕਾਤ ਕਰਾਂਗਾ। ਤੇ ਉਹਨਾਂ ਕਰਕੇ ਹੀ ਸਾਡਾ ਪੌੜਾ ਪਿਆ ਹੋਇਆ, ਜਿਹੜਾ ਦੋਨਾਂ ਮੁਲਕਾਂ ਦਾ, ਜਿਹੜਾ ਉਹ ਫਿਲਮਾਂ ਦਾ ਨਾ, ਉਹਨਾਂ ਨੇ ਕੁਝ ਕਿਹਾ ਸੀਗਾ। ਤੇ ਚਲੋ ਉਹਨਾਂ ਦੇ ਆਪਣੇ ਵਿਊਜ਼ ਸੀਗੇ, ਜਿਸ ਤਰ੍ਹਾਂ ਉਹਨਾਂ ਨੇ ਸੋਚਿਆ। ਹਾਂਜੀ, ਇੱਥੇ ਮੈਂ ਸਰਦਾਰ ਜੀ ਇਹ ਗੱਲ ਕਰੂੰਗਾ। ਚਲੋ ਰੱਬੀ ਗੱਲ ਹੋ ਗਈ। ਸਰਦਾਰ ਜੀ ਜਦੋਂ ਇਦਾਂ ਦਾ ਮੌਕਾ ਹੋਵੇ ਨਾ, ਇਹ ਜਿਹੜਾ ਹੁੰਦੀ ਨਾ ਮਿੱਟੀ, ਹਾਂਜੀ ਇਹ ਧਰਤੀ ਸਾਡੀ ਮਾਂ ਆ ਜੀ। ਤੇ ਹਰ ਬੰਦਾ ਆਪਣੇ ਮੁਲਕ ਦੀ ਗੱਲ ਕਰੇ, ਬਿਲਕੁਲ। ਆਪਣੀ ਫੌਜ ਦੀ, ਆਪਣੇ ਮੁਲਕ ਦੀ ਗੱਲ ਕਰੇ, ਉਹਨੂੰ ਛੁੱਟੀ ਆ ਕਰਨ ਦੀ। ਜੇ ਮੁਲਕ ਆ ਤੇ ਅਸੀਂ ਆ, ਮੁਲਕ ਘਰ ਹੁੰਦਾ। ਜਿਹੜਾ ਆਪਣੇ ਘਰ ਨਾਲ ਠੀਕ ਨਹੀਂ, ਉਹਦਾ ਫਿਰ ਗੱਲ ਕਰਨੀ ਚਾਹੀਦੀ ਆ। ਉਹ ਅਸੀਂ ਆਪਣੇ ਮੁਲਕ ਦੀ ਕੀਤੀ ਸੀ, ਉਹਨਾਂ ਨੇ ਆਪਣਿਆਂ ਦੀ ਕੀਤੀ ਸੀ, ਤੇ ਇਹ ਇੱਕ ਦੂਏ ਨੂੰ ਗੁੱਸਾ ਕਰਨ ਦੀ ਲੋੜ ਹੀ ਕੋਈ ਨਹੀਂ। ਆਪਣੇ ਮੁਲਕ ਦੀ ਗੱਲ ਕਰੋ, ਖੁੱਲ ਕੇ ਕਰੋ। ਕਿਉਂ ਜੀ? ਬਿਲਕੁਲ, ਇਹ ਗੱਲ ਸਹਿਮਤ ਹਾਂ ਮੈਂ। ਉਹਨਾਂ ਦੇ ਆਪਣੇ ਵਿਚਾਰ ਹੈਗੇ ਆ, ਪਰ ਕਈ ਹੁੰਦੇ ਸੈਂਸਿਟਿਵ ਹੁੰਦੇ ਆ ਨਾ ਲੋਕ, ਹਾਂ ਹਾਂ ਕਿ ਤੁਸੀਂ ਅਗਰ ਮੈਂ ਕਹਾਂ ਕਿ ਯਾਰ ਹੁਣ ਮੈਂ ਹਿੰਦੁਸਤਾਨ ਤੋਂ ਹਾਂ ਹਿੰਦੁਸਤਾਨੀ ਹਾਂ ਹਾਂ। ਮੈਂ ਤਾਂ ਕਹਾਂਗਾ ਵੀ ਹਿੰਦੁਸਤਾਨ ਪਹਿਲੇ, ਮੇਰਾ ਜੰਮੇ ਵਾਲਾ ਮੁਲਕ ਹੈ, ਰਾਈਟ। ਤੇ ਮੈਨੂੰ ਇਹ ਕਹਿਣ ਦੀ ਕੀ ਲੋੜ ਹੈ ਇੱਥੇ ਆ ਕੇ ਕਿ ਭਾਈ ਹਿੰਦੁਸਤਾਨ ਪਹਿਲੇ ਆ, ਪਾਕਿਸਤਾਨ ਢੱਠੇ ਖੂਜ ਜਾਏ? ਮੈਂ ਇਹ ਕਹਾਂ ਹਾਂ, ਤੇ ਫਿਰ ਇਹ ਤਾਂ ਮਾੜੀ ਗੱਲ ਹੈ ਨਾ। ਮਾੜੀ ਗੱਲ ਹੈ। ਮੈਨੂੰ ਇਹ ਕਹਿਣਾ ਚਾਹੀਦਾ ਪਾਕਿਸਤਾਨ ਵੀ ਫੁੱਲੇ ਫੁੱਲੇ। ਹਾਂ ਅੱਜ 14 ਅਗਸਤ ਹੈ, ਪਾਕਿਸਤਾਨ ਨੂੰ ਵੀ ਮੁਬਾਰਕ, ਇੰਡੀਆ ਨੂੰ ਵੀ ਮੁਬਾਰਕ। ਹਾਂ, ਤੇ ਜੇ ਕੋਈ ਤੁਸੀਂ ਥੋੜੀ ਜਿਹੀ ਸਖਤ ਗੱਲ ਕਰਦੇ ਹੋ ਤੇ ਕਈ ਬੰਦੇ ਗੁੱਸਾ ਕਰ ਜਾਂਦੇ ਆ। ਗੁੱਸਾ ਕਰ ਹਾਂਜੀ, ਜਾਂਦੇ, ਮੌਕੇ ਦਾ ਫਾਇਦਾ ਉਠਾ ਲੈਂਦੇ ਆ ਵੀ ਇਹਨੇ ਕਿਹਾ ਕਿਉਂ। ਕਿਹਾ ਕਿਉਂ? ਠੀਕ ਹੈ ਨਾ, ਗੱਲ ਕਈ ਜਿਹੜੀ ਹੈ ਫੜੀ ਜਾਂਦੀ ਹੈ, ਫੜੀ ਜਾਂਦੀ। ਸਿਆਣੇ ਕਹਿੰਦੇ ਆ। ਸਿਆਣੇ ਜਿੰਦੇ ਵਾਸਤੇ ਰਹੋ ਜੀ। ਹਾਂ, ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਮੈਂ ਕੱਢਾਂ। ਤੈਨੂੰ ਪਿੰਡੋਂ ਕੱਢਦੀ ਆ। ਹਾਂ, ਕੱਢਤਾ ਨਾ ਫਿਰ ਸਾਨੂੰ, ਰਸਤਾ ਵਿੱਚ ਬੰਦ ਕਰਤਾ। ਲਕੀਰ ਜੀ ਜਿਹੜੀ ਸੀਗੀ ਬਾਗੇ ਵਾਲੀ, ਖੁੱਲ ਜੂਗਾ, ਖੁੱਲ ਜੂਗਾ। ਖੋਲੋ ਮਹਾਰਾਜ, ਖੋਲੋ। ਹਾਂ, ਖੁੱਲੂਗਾ, ਖੁੱਲੂ। ਮੈਂ ਨਹੀਂ ਅਗਲੀ ਵਾਰੀ ਐਡਾ ਚੱਕਰ ਕੱਟ ਕੇ ਆਣਾ, ਮੈਂ ਤਾਂ ਇਧਰੋਂ ਹੀ ਆਣਾ ਬਾਗਾ ਵੱਲੋਂ। ਵਾਗਾ ਲਵਾਉਂਗੇ ਤੁਸੀਂ, ਵਾਗਾ ਲਵਾਉਂਗੇ। ਕੋਈ ਨਹੀਂ, ਇਹ ਵਿੱਚੋਂ ਹੋ ਜਾਂਦਾ ਹੁੰਦਾ ਕਦੀ ਕਦੀ, ਅੱਗੇ ਵੀ ਬਥੇਰੀ ਵਾਰੀ ਹੋਇਆ। ਤੇ ਸਰਦਾਰ ਜੀ ਹੁਣ ਤੁਸੀਂ ਅੱਗੇ ਕਿੰਨੀ ਵਾਰੀ ਆਏ ਪਾਕਿਸਤਾਨ? ਮੈਂ 3 ਵਾਰੀ ਆਇਆ ਜੀ, ਤੀਸਰੀ ਵਾਰੀ ਆ। 2 ਵਾਰੀ ਪਹਿਲੇ ਆਇਆ, ਅੱਛਾ। ਤਾਂ ਤੀਸਰੀ ਵਾਰੀ ਆਇਆ ਪਿਛਲੇ 5-6 ਸਾਲ 'ਚ। ਹਾਂ ਹਾਂ ਹਾਂਜੀ, ਪਰ ਹੁਣ ਮੈਂ ਅੱਗੇ ਤੋਂ
ਘੱਟੋ ਘੱਟ ਸਾਲ 'ਚ ਇੱਕ ਦੋ ਵਾਰੀ ਜ਼ਰੂਰ ਆਇਆ ਕਰਨਾ, ਕਿਉਂਕਿ ਪੰਜਾਬੀ ਕਾਨਫਰੰਸ ਹੈਗੀ ਹੁਣ ਦਸੰਬਰ 'ਚ, ਅੱਛਾ ਅੱਛਾ। ਤੇ ਉੱਥੇ ਮੈਂ ਜ਼ਰੂਰ ਆਉਂਗਾ, ਕਿਉਂਕਿ ਹੋ ਸਕਦਾ ਹੈ ਇਸ ਸਰਹੱਦ ਤੋਂ ਇਸ ਪਾਰ ਤੋਂ ਬਹੁਤੇ ਲੋਕ ਨਾ ਆ ਸਕਣ। ਫਿਰ ਕੈਨੇਡਾ ਅਮਰੀਕਾ ਵਾਲਿਆਂ ਨੂੰ ਤਾਂ ਕੋਈ ਬੰਦਸ਼ ਹੈ ਨਹੀਂ, ਨਾ ਉਹ ਤਾਂ ਆਉਂਦੇ ਉਹ ਤਾਂ ਸਿੱਧੇ ਆਉਂਦੇ ਆ, ਤੇ ਇਸ ਕਰਕੇ ਪੰਜਾਬੀ ਕਾਨਫਰੰਸ ਨੂੰ ਕਾਮਯਾਬ ਬਣਾਉਣਾ ਇਸ ਵਾਰੀ ਆਪਾਂ ਇੱਥੇ ਜਿਹੜੀ ਹੁੰਦੀ ਹੈ ਦਸੰਬਰ। ਪਿਛਲੇ 'ਚ ਤੁਸੀਂ ਵੀ ਸੀਗੇ, ਮੈਂ ਵੀਡੀਓਜ਼ 'ਚ ਦੇਖਿਆ ਸੀਗਾ ਤੁਹਾਡਾ। ਅੱਛਾ ਸਰਦਾਰ ਜੀ, ਇਹ ਐਡੇ ਤੱਤੇ ਤਾਂ ਅੱਜ ਤੁਸੀਂ ਆਏ ਆ, ਹਾਂਜੀ। ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਕੀ ਲੈਣ ਚੱਲੇ ਆ, ਵੀ ਇੱਥੇ ਕਿਤੇ ਫੜ ਫੁੱਲ ਨਾ ਲੈਣ? ਇੱਕ ਨੇ ਕਿਹਾ, ਹਾਂ, ਬਹੁਤਿਆਂ ਨੇ ਕਿਹਾ, ਕਈ ਤਾਂ ਨਾਰਾਜ਼ ਹੋ ਗਏ ਮੇਰੇ ਉੱਥੇ ਦੋਸਤ ਇੰਡੀਆ 'ਚ, ਕਹਿੰਦੇ ਤੂੰ ਚੱਲਾ ਉੱਥੇ ਲੈਣ ਕੀ ਚੱਲਾਂ? ਮੈਂ ਕਿਹਾ ਯਾਰ, ਫਿਰ ਮੈਂ ਉਸ ਤੋਂ ਬਾਅਦ ਫੈਸਲਾ ਕੀਤਾ ਮੈਂ ਹੁਣ ਦੱਸਣਾ ਨਹੀਂ ਕਿਸੇ ਨੂੰ ਵੀ ਮੈਂ ਚੱਲਿਆ। ਅੱਛਾ। ਕਿੰਨਿਆਂ ਨੂੰ ਗੱਲ ਕੀਤੀ, ਹੁਣ ਕਿਹਨੂੰ ਸਮਝਾਏ? ਹਾਂ, ਪਤਾ ਨਹੀਂ ਉੱਥੇ ਦੇ ਲੋਕਾਂ ਦੇ ਵਿੱਚ, ਪੰਜਾਬ 'ਚ ਨਹੀਂ ਮੈਂ ਗੱਲ ਕਰ ਰਿਹਾ, ਮੈਂ ਪੰਜਾਬ ਤੋਂ ਬਾਹਰ ਦੀ ਗੱਲ ਕਰ ਰਿਹਾ, ਕਿਉਂਕਿ ਮੇਰਾ ਜਿਹੜਾ ਨਾ, ਮੈਂ ਸਟਾਕ ਮਾਰਕੀਟ ਹੁਣ ਦੂਸਰਾ ਇੱਕ ਚੈਨਲ ਹੈ ਮੇਰਾ, ਕੰਮ ਹੈ ਦੂਜੇ ਪਾਸੇ ਬੰਬੇ ਦਿੱਲੀ ਲੋਕਾਂ ਨੂੰ ਮਿਲਣਾ। ਅੱਛਾ। ਉੱਥੇ ਦੇ ਲੋਕ ਜਿਹੜੇ ਆ ਨਾਨ ਪੰਜਾਬੀ ਨਹੀਂ ਗੱਲ ਕਰਦਾ, ਪੰਜਾਬੀਆਂ ਨੂੰ ਤਾਂ ਸਭ ਕੁਝ ਠੀਕ ਹੈਗਾ ਉਹਨਾਂ ਦਾ, ਪੰਜਾਬੀ ਨਹੀਂ ਇੱਥੇ ਦੇ ਪੰਜਾਬੀਆਂ ਨੂੰ ਨਫ਼ਰਤ ਕਰਦੇ। ਨਾ ਨਾ ਨਾ, ਦਿੱਲੀ ਤੋਂ ਪਾਰ ਜਿਹੜੇ ਆ ਨਾ, ਉਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆ ਪਾਕਿਸਤਾਨ ਦੇ ਬਾਰੇ, ਜਾਇਜ਼ ਹੈ ਜਾਂ ਨਜਾਇਜ਼ ਹੈ ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ, ਠੀਕ ਹੈ ਨਾ। ਉਹਨਾਂ ਨੂੰ ਕੁਝ ਦੱਸਿਆ ਗਿਆ ਟੀਵੀ ਦੇ ਉੱਤੇ, ਉੱਥੇ ਦਾ ਮੀਡੀਆ ਜਿਹੜਾ ਦੱਸਦਾ ਉਹਨਾਂ ਨੂੰ ਵੀ ਇੰਝ ਇੰਝ, ਉਹਨਾਂ ਨੇ ਉਹਦੇ ਤੇ ਇਤਬਾਰ ਕਰਕੇ ਆਪਣਾ ਮਨ ਬਣਾਇਆ ਹੋਇਆ ਕਿ ਪਾਕਿਸਤਾਨ ਦੇ ਵਿੱਚ ਤਾਂ ਖਤਰਾ ਆ, ਜਾਨ ਨੂੰ ਖਤਰਾ ਆ ਤੁਹਾਡਾ। ਮੈਨੂੰ ਕਹਿੰਦੇ ਤੂੰ ਜਾ ਕੇ ਉੱਥੇ ਠੀਕ ਰਹੂੰਗਾ, ਸੇਫ ਰਹੂੰਗਾ, ਤੇਰੀ ਵਾਪਸ ਆ ਜਾਊਂਗਾ ਠੀਕ ਠਾਕ। ਤਾਂ ਇਦਾਂ ਦੇ ਸਵਾਲ ਉੱਥੇ ਲੋਕਾਂ ਨੇ ਕਈਆਂ ਨੇ ਪੁੱਛੇ, ਤੇ ਕਈ ਖੁਸ਼ ਨਹੀਂ ਹੋਏ ਢਿੱਡੋਂ ਕਿ ਮੈਂ ਇੱਥੇ ਕਿਉਂ ਚੱਲਿਆ। ਤੇ ਮੈਂ ਕਿਹਾ ਮੈਂ ਪਹਿਲੇ ਵੀ ਆਂਦਾ ਸੀ ਇਸ ਝਗੜੇ ਤੋਂ, ਤੇ ਹੁਣ ਵੀ ਹੈ ਤੇ ਅੱਗੋਂ ਵੀ ਆਊਂਗਾ। ਸਾਡੀ ਨਿਗਾਹ ਦੇ ਵਿੱਚ ਜੋ ਪਾਕਿਸਤਾਨ ਦੀ ਇੱਜ਼ਤ ਹੈ, ਇੰਡੀਆ ਦੀ ਇੱਜ਼ਤ ਹੈ, ਅਸੀਂ ਤੀਜੀ ਥਾਂ ਦੇਖ ਰਹੇ ਹਾਂ। ਕਿਉਂ ਮੈਂ ਨਾ ਇੰਡੀਅਨ ਹੈਗਾ, ਮੈਂ ਸ਼ਹਿਰੀ ਹੈਗਾ ਅਮਰੀਕਨ। ਅੱਛਾ ਅੱਛਾ ਅੱਛਾ। ਉੱਥੇ ਦਾ ਹੀ ਸ਼ਹਿਰੀ ਹਾਂ ਮੈਂ, ਮੇਰੀ ਜਿੱਥੇ ਮੈਂ ਖਾਂਦਾ ਪੀਂਦਾ ਰਹਿੰਦਾ, ਮੇਰਾ ਘਰ ਹੈ ਉੱਥੇ ਹੀ ਆ। ਇੰਡੀਆ 'ਚ ਜੰਮੇ ਹੋਏ ਆ, ਪਾਕਿਸਤਾਨ 'ਚ ਮੇਰੇ ਮਾਪੇ ਜੰਮੇ ਆ, ਤੇ ਮੇਰੇ ਲਈ ਤਾਂ ਦੋਨੋਂ ਜਗ੍ਹਾ ਬਰਾਬਰ ਆ। ਮੈਂ ਕੋਈ ਇਹ ਨਹੀਂ ਕਹਿੰਦਾ ਵੀ ਇੰਡੀਆ ਵੱਧ ਹੈ, ਠੀਕ ਹੈ, ਮੈਂ ਉੱਥੇ ਜੰਮਿਆ, ਇੱਥੇ ਮਾਪੇ ਜੰਮੇ ਮੇਰੇ। ਸੋ ਸਾਡੇ ਲਈ ਦੋਨੋਂ ਮੁਲਕ ਬਰਾਬਰ ਆ। ਤੇ ਜਦੋਂ ਤੁਸੀਂ ਤੀਜੀ ਜਗ੍ਹਾ ਤੇ ਦੇਖਦੇ ਹੋ ਨਾ, ਜੱਜ ਜਿੱਦਾਂ ਕਹਿੰਦੇ ਆ ਵੀ, ਜੱਜ ਜਿਹੜਾ ਦੇਖਦਾ ਉਹਨੂੰ ਸਹੀ ਨਜ਼ਰ ਆਉਂਦਾ, ਠੀਕ ਹੈ ਨਾ। ਤੇ ਜਿਹੜਾ ਪਾਰਟੀ ਇਨਵੋਲਵ ਹੋਏ, ਦੋ ਬੰਦੇ ਲੜ ਰਹੇ ਹੋਣ ਤਾਂ ਉਹ ਕਹੇਗਾ ਤੂੰ ਗਲਤ ਹੋਗਾ, ਤੂੰ ਗਲਤ, ਤੀਸਰੇ ਬੰਦੇ ਨੂੰ ਪਤਾ ਹੈ ਕੌਣ ਗਲਤ ਹੈ, ਇਹ ਕੌਣ ਗਲਤ ਹੈ, ਠੀਕ ਹੈ ਨਾ। ਤੇ ਇਸ ਕਰਕੇ ਆਪਾਂ ਤਾਂ ਮਤਲਬ ਕੋਸ਼ਿਸ਼ ਕਰਦੇ ਹਾਂ ਇੱਥੇ ਆ ਕੇ, ਹੁਣ ਕਿਉਂ ਤੁਹਾਡੇ ਨਾਲ ਮਿਲ ਰਿਹਾ, ਲੋਕਾਂ ਨਾਲ ਮਿਲ ਰਿਹਾ, ਵੀਡੀਓ ਬਣਾ ਰਿਹਾ, ਇਹ ਮੈਂ ਉੱਥੇ ਦਿਖਾਊਂਗਾ ਲੋਕਾਂ ਨੂੰ ਕਿ ਭਾਈ ਇੰਨੀ ਇੱਥੇ ਪਿਆਰ ਮੁਹੱਬਤ ਲੋਕ ਦਿੰਦੇ ਨੇ ਪਾਕਿਸਤਾਨ ਦੇ, ਤੇ ਤੁਸੀਂ ਕਿਉਂ ਨਫ਼ਰਤ ਮਨ 'ਚ ਪਾਲੀ ਬੈਠੇ ਹੋ। ਇਹ ਚੀਜ਼ ਮੈਂ ਸਮਝਾਉਣਾ ਚਾਹੁੰਦਾ। ਮੇਰਾ ਮਕਸਦ ਹੈ, ਕਿੰਨਾ ਕਾਮਯਾਬ ਹੋਊਗਾ ਮੈਨੂੰ ਨਹੀਂ ਪਤਾ, ਪਰ ਮੇਰੇ ਆਪਣੇ ਵੱਲੋਂ ਕੋਸ਼ਿਸ਼ ਤਾਂ ਹੈਗੀ। ਆਪਣਾ ਹਿੱਸਾ ਤਾਂ ਪਾਇਆ ਨਾ। ਜੀ ਜੀ ਜੀ, ਇਹ ਬੜੀ ਹਿੰਮਤ ਦੀ ਗੱਲ ਹੁੰਦੀ ਹੈ ਜੀ। ਇਹ ਕਈਆਂ ਨੇ ਹਿੰਮਤ ਕੀਤੀ, ਤੁਹਾਡੇ ਵਰਗੇ ਹੋਰ ਵੀ ਆ ਜਿਨ੍ਹਾਂ ਨੇ ਹਿੰਮਤ ਇਸ ਮੌਕੇ ਤੇ ਵੀ ਕੀਤੀ। ਇਸ ਪਾਸੇ ਵੀ ਬਹੁਤ ਨੇ ਤੁਹਾਡੇ ਵਰਗੇ ਲੋਕ। ਹਾਂਜੀ ਹਾਂਜੀ, ਕਿੰਨੇ ਬੰਦਿਆਂ ਨੂੰ ਉੱਥੇ ਮਿਲਿਆ, ਇਹ ਇਸ ਪਾਸੇ ਵੀ ਇਹ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ ਇਸ ਬਾਰੇ ਵਿੱਚ। ਤੇ ਨਾਸਰ ਢਿੱਲੋਂ ਜੀ ਤੁਹਾਡੇ ਦੋਸਤ ਹੈਗੇ ਆ, ਅੰਜੁਮ ਸਰੋਇਆ, ਸੌਰੀ ਅੰਜਮ ਸਰੋਇਆ ਤਾਂ ਤੁਸੀਂ ਆਪ ਹੀ ਹੋ, ਹਾਂ ਮੈਂ ਹੀ ਹਾਂ। ਅੰਜਮ ਗਿੱਲ, ਅੰਜਮ ਗਿੱਲ, ਹਾਂ। ਇਸ ਤਰ੍ਹਾਂ ਦੇ ਕਾਫੀ ਲੋਕ ਨੇ ਜਿਹੜੇ ਉਹ ਦੋਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਂ ਸਰਦਾਰ ਜੀ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ, ਤੁਸੀਂ ਇੰਨਾ ਪੈਂਡਾ ਕਰਕੇ ਸਾਨੂੰ ਇੱਜ਼ਤ ਦਿੱਤੀ। ਨਹੀਂ ਜੀ, ਤੁਸੀਂ ਜਿਹੜਾ ਟਾਈਮ ਕੱਢਿਆ, ਮਨ ਖੁਸ਼ ਹੋ ਗਿਆ। ਨਹੀਂ ਨਹੀਂ, ਤੁਸੀਂ ਜਦੋਂ ਥੋੜਾ ਦਿਲ ਕਰੇ ਤੁਸੀਂ ਆਓ ਜਾਓ। ਹਾਂ, ਮੈਂ ਤਾਂ ਤੁਹਾਨੂੰ ਕਿਹਾ ਮੈਨੂੰ 2 ਕਿੱਲੇ ਜ਼ਮੀਨ ਲੈ ਦਿਓ ਇੱਥੇ ਕਿਧਰੇ। ਹਾਂਜੀ, ਤੁਹਾਡੇ ਮੈਂ ਅੱਬੂ ਦੇ ਨਾਲ ਬਹਿ ਕੇ ਗੱਪਸ਼ਪ ਲਾ ਲਿਆ ਕਰੂੰਗਾ। ਇਹ ਵੀ ਕੰਮ ਬੜਾ, ਇਹਨਾਂ ਨਾਲ ਮੈਨੂੰ ਤੁਸੀਂ ਬਿਠਾ ਛੱਡਿਆ ਕਰੋ। ਅੱਛਾ, ਗੱਲ ਤਾਂ ਤੁਸੀਂ ਕੀਤੀ ਆ। ਇਹ ਵੀ ਅੱਜ ਸਾਡੇ ਨਾ ਬਜ਼ੁਰਗ ਇਕੱਲੇ ਹੋ ਗਏ, ਇਹ ਵੀ ਲੋੜ ਆ। ਸਾਡੇ ਗਾਂ ਔਲਾਦਾਂ ਆਪਣੇ ਮਾਪਿਓ ਕੋ ਬਹਿੰਦੀਆਂ ਨਹੀਂ, ਕੋਈ ਦੁੱਖ ਸੁੱਖ ਨਹੀਂ ਕਰਦੀਆਂ, ਇਹ ਵੀ ਇੱਕ ਦੁੱਖ ਆ। ਇਹ ਵੀ ਗੱਲ ਤੁਹਾਡੀ ਠੀਕ ਹੈ। 6 ਮਹੀਨੇ ਬਾਅਦ ਆਉਂਦੇ ਨੇ ਬੱਚੇ, ਇਹ ਤੁਹਾਡੇ ਲਈ ਜੀ ਕੀਮਤੀ ਤੋਹਫਾ। ਉਹ ਭਾਈ ਉਸ ਤੋਹਫੇ ਨੂੰ ਆਪਾਂ ਸਿਰ 'ਚ ਪਾਣਾ ਆ। ਅਸੀਂ ਤਾਂ ਕਹਿੰਦੇ ਆ ਘੰਟਾ 2 ਘੰਟਾ ਬਹਿ ਕੇ ਦਿਲ ਦੀਆਂ ਗੱਲਾਂ ਕਰ ਲਓ ਸਾਡੇ ਨਾਲ। ਲੈ ਗੱਲ ਇਹ ਆ, ਮੇਰਾ ਖਿਆਲ ਬਹੁਤੇ ਨਹੀਂ ਤੇ 250-300 ਘਰ ਨੂੰ ਤਾਂ ਮੈਂ ਜਾਣਦਾ ਨਾ, ਜਿਨ੍ਹਾਂ ਨੂੰ ਅੱਜ ਤੱਕ ਔਲਾਦ ਨੇ ਰੋਟੀ ਨਹੀਂ ਦਿੱਤੀ, ਨੌਕਰ ਦਿੰਦਾ, ਦਵਾਈ ਵੀ ਨੌਕਰ ਨੇ ਦੇਣੀ। ਇਹ ਸੱਚੀ ਗੱਲ, ਬਿਲਕੁਲ ਸੱਚੀ ਗੱਲ ਹੈ। ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਆਪਣੀ ਅੱਖਾਂ ਨਾਲ ਵੇਖਿਆ 70 ਸਾਲ ਦੀ ਉਮਰ 'ਚ, ਮਾਂ ਪਿਓ ਦੇ ਨੇੜੇ ਨਹੀਂ ਕੋਈ ਲੱਗਦਾ ਹੈਗਾ। ਇਹ ਤਾਂ ਕੋਈ ਕੁਦਰਤ ਦਾ ਨਿਜ਼ਾਮ ਹੈਗਾ। ਆ ਸਾਡੀ ਔਲਾਦਾਂ ਆਸ਼ਾਦ ਬੈਠਾ ਜਾਂ ਦੂਏ ਬੱਚੇ ਹੈਗੇ ਮੇਰੇ ਭਤੀਜੇ, ਇਹਨਾਂ ਦੇ ਪਤਰੇਰ, ਆ ਚੋਂ ਰਲ ਕੇ ਬਹਿ ਬੂ ਜਾਂਦੇ 10 ਮਿੰਟ, ਨਹੀਂ ਤਾਂ ਕੌਣ ਕਿਸੇ ਕੋਲ ਬਹਿੰਦਾ, ਕੋਈ ਨਹੀਂ ਬਹਿੰਦਾ। ਆਉਣ ਵਾਲੇ ਟਾਈਮ 'ਚ ਨਾ ਇਹ ਮੁਸ਼ਕਲ ਹੁੰਦਾ ਜਾ ਰਿਹਾ। ਮੁਸ਼ਕਲ ਹੋ ਤੁਹਾਡੀ ਇਹ ਜਨਰੇਸ਼ਨ ਤਾਂ ਠੀਕ ਹੈਗਾ, ਤੁਸੀਂ ਬੈਠੇ ਹੋ, ਤੁਹਾਡੇ ਬੱਚੇ ਰੱਬ ਕਰੇ ਕਿ ਤੁਹਾਡੇ ਕੋਲ ਬੈਠਣ, ਲੇਕਿਨ ਫਰਕ ਪੈਂਦਾ ਜਾ ਰਿਹਾ। ਇੱਕ ਇੱਕ ਪਨੀਰੀ ਜਿਹੜੀ ਹੈ ਨਾ ਬਦਲਦੀ ਜਾ ਰਹੀ ਹੈ। ਹਾਂਜੀ, ਆਪੇ ਆ ਸਰਦਾਰ ਜੀ ਵੀ ਅੱਗੇ ਬੱਚਾ ਦੁੱਧ ਚੋਂਦਾ ਸੀ ਮਾਂ ਦਾ, ਹਾਂਜੀ,
ਉਹਦੇ ਖੂਨ ਦੀ ਤਾਸੀਰ ਕਸ਼ਿਸ਼ ਕਰਦੀ ਸੀ। ਜੀ ਜੀ ਹਾਂ ਹੁਣ ਬੱਚਾ ਦੁੱਧ ਚੁੰਗਦਾ ਭੇਡਾਂ ਬੱਕਰੀਆਂ ਦਾ, ਹਾਂ ਤੇ ਉਹਨੇ ਸਾਡੇ ਕੋਲੋਂ ਕੀ ਲੈਣਾ, ਮੁੜ ਉਹਦੇ ਹੀ ਖਿਆਲ ਕਰਦਾ ਭੇਡਾਂ ਬੱਕਰੀਆਂ ਸਾਡੇ ਵੱਲ ਕੀ ਜਾਣਾ। ਉਹ ਵੀ ਸ਼ਹਿਰਾਂ 'ਚ ਤਾਂ ਅਸਲੀ ਨਹੀਂ, ਭੇਡਾਂ ਬੱਕਰੀਆਂ ਵਾਲਾ ਵੀ ਅਸਲੀ ਨਹੀਂ ਦੁੱਧ। ਉਹ ਅਸਲੀ ਹੋਵੇ ਜਾਂ ਨਕਲੀ ਹੋਵੇ, ਇਸੇ ਵਜ੍ਹਾ ਤੋਂ ਬੰਦੇ ਬੰਦਿਆਂ ਨੂੰ ਛੱਡੀ ਜਾਂਦੇ ਆ। ਹਾਂ ਇਹ ਗੱਲ ਠੀਕ ਵਕਤ ਹੈ। ਨਹੀਂ ਬਦਲਿਆ, ਸੂਰਜ ਉੱਥੋਂ ਹੀ ਨਿਕਲ ਰਿਹਾ, ਬਿਲਕੁਲ ਚੰਨ ਉੱਥੋਂ ਹੀ ਚੜ ਰਿਹਾ, ਕੁਰਾਨ ਉੱਥੇ ਹੀ ਆ, ਸਿਆਣੇ ਬੰਦੇ ਵੀ ਐਂ ਜੀਂਦੇ ਰਹੇ, ਹਰ ਚੀਜ਼ ਉਹੀ ਆ, ਹਵਾ ਨਹੀਂ ਬਦਲੀ, ਕਦੇ ਹੇਠੋਂ ਵੀ ਜ਼ਮੀਨ ਲੋ ਹਵਾ ਉੱਤੇ ਨੂੰ ਗਈ ਆ, ਉਹੀ ਵੀ ਚੱਲਦੀ ਆ, ਸਿਰਫ ਬਦਲੀ ਆ ਖੂਨ ਬਦਲਿਆ। ਹਾਂ ਇਹ ਖੂਨ ਦਾ ਅਸਰ ਹੁੰਦਾ ਸਰਦਾਰ ਜੀ, ਤੁਸੀਂ ਕਦੇ ਅਜ਼ਮਾਇਸ਼ ਕਰਕੇ। ਅੱਜ ਕੱਲ੍ਹ 3 ਤਰ੍ਹਾਂ ਦੇ, ਇੱਕ ਦਾਦਕੇ, ਇੱਕ ਨਾਨਕੇ, ਅੱਜ ਕੱਲ੍ਹ ਤੀਜਾ ਵੀ ਹੋ ਗਿਆ ਗਰੁੱਪ। ਉਹ ਪਤਾ ਕੀ, ਮੋਬਾਈਲ ਗਰੁੱਪ। ਮੋਬਾਈਲ ਤੇ ਚੱਲ ਜਾਂਦੇ ਆ ਬੱਚੇ। ਇਹ ਤਾਂ ਚੋਣ ਹੋ ਗਿਆ, ਥੋੜਾ ਨਿਆਣਾ ਰੋਂਦਾ ਉਹਨੂੰ ਫੜਾ ਆ ਮੋਬਾਈਲ ਫੜਾਤਾ। ਨਾ ਰੌਲਾ ਮੁੱਕਿਆ, ਗੱਲ ਗਈ, ਮਾਂ ਭਾਵੇਂ ਕਿਧਰੇ ਵੀ ਕੰਮ ਕਰਦੀ ਫਿਰੇ, ਪਿਓ ਕਿਧਰੇ ਹਲ ਵਾਂਦਾ ਫਿਰੇ, ਪਰੇਸ਼ਾਨੀ ਹੈ। ਹਾਂ ਨਿੱਕੇ ਨਿੱਕਿਆਂ ਨੂੰ ਐਨਕਾਂ ਲੱਗੀ ਜਾਂਦੀਆਂ ਯੈਸ ਮੋਬਾਈਲ ਕਰਕੇ। ਬਿਲਕੁਲ ਹਾਂਜੀ ਹਾਂਜੀ। ਰਾਤੀ ਮੇਰੇ ਪੋਤੇ ਨੇ ਦੂਏ ਨੂੰ ਤਲਪਾਤਾ, ਮੈਂ ਕਿਹਾ ਤੁਸੀਂ ਕਿਉਂ ਲੜਿਆ, ਕਹਿੰਦਾ ਮੋਬਾਈਲ ਨਹੀਂ ਦਿੱਤਾ ਹੈਗਾ। ਮੈਂ ਕਿਹਾ ਯਾਰ ਹੋਰ ਲੈ ਲੈਂਦੇ ਆ, ਤੂੰ ਆ ਹੁਣ ਤਾਂ ਰੌਲਾ ਹੀ ਮੋਬਾਈਲ ਦਾ, ਰੌਲਾ ਰਜਾਈ ਦਾ। ਪਰ ਸਰਵੈਰ ਸਾਹਿਬ, ਅਸੀਂ ਵੀ ਤਾਂ ਮੋਬਾਈਲ ਦੇ ਥਰੂ ਹੀ ਲੋਕਾਂ ਤੱਕ ਸੁਨੇਹਾ ਪਹੁੰਚਾਉਂਦੇ ਆ ਨਾ। ਮੋਬਾਈਲ ਦਾ ਤੁਸੀਂ ਫਾਇਦਾ ਵੀ ਚੁੱਕ ਸਕਦੇ ਹੋ, ਪੋਜ਼ਿਟਿਵ। ਅਗਰ ਤੁਸੀਂ ਪੋਜ਼ਿਟਿਵ ਵੱਲ ਦੇਖੋ ਤਾਂ ਫਾਇਦਾ ਵੀ ਤਾਂ ਹੈਗਾ ਮੋਬਾਈਲ ਦਾ। ਤੁਸੀਂ ਜਿਹੜੇ ਆਪਣੇ ਮੈਸੇਜ ਦਿੰਦੇ ਹੋ, ਸੋਸ਼ਲ ਮੈਸੇजेस ਲੋਕਾਂ ਤੱਕ, ਹੁਣ ਮੈਂ ਤੁਹਾਡੇ ਤੱਕ ਪਹੁੰਚਿਆ, ਉਹ ਮੋਬਾਈਲ ਦੇ ਜ਼ਰੀਏ ਹੀ ਪਹੁੰਚਿਆ। ਹਾਂ ਇਹ ਵੀ ਤਾਂ ਦੇਖੋ ਨਾ। ਹਾਂ ਨਹੀਂ ਉਹ ਤਾਂ ਠੀਕ ਹੈ ਗੱਲ, ਪਰ ਹੁਣ ਇੱਕ ਮਿਸਾਲ ਆ ਵੀ ਸਕੂਟਰ ਆ ਚੰਗੀ ਸ਼ੈ ਆ, ਪਰ ਹੁਣ ਜੰਮਦੇ ਨਿਆਣੇ ਨੂੰ ਸਕੂਟਰ ਤੇ ਨਹੀਂ ਨਾ ਬਾਦ। ਹਾਂ ਇਹ ਗੱਲ ਸਹੀ ਹੈ ਤੁਹਾਡੀ। ਵੀ ਉਹ ਹਰ ਸ਼ੈ ਦਾ ਇੱਕ ਟਾਈਮ ਹੁੰਦਾ। ਉਹ ਜਿੱਦਾਂ ਨਿਆਣੇ ਵੱਡੇ ਹੋਣਗੇ ਆਪੇ ਫਿਰ ਮੋਬਾਈਲ ਦੇ ਫਾਇਦੇ ਨੁਕਸਾਨ ਦੇਖਣਗੇ। ਹੁਣ ਤਾਂ ਜੰਮਦਿਆਂ ਨੂੰ ਫੜਾਈ ਜਾਂਦੇ। ਯੈਸ ਯੈਸ। ਤੇ ਸਰਦਾਰ ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ, ਤੁਸੀਂ ਖਸੂਸੀ ਟਾਈਮ ਕੱਢਿਆ ਸਾਡੇ ਵਾਸਤੇ, ਬੜਾ ਚੰਗਾ ਲੱਗਾ। ਥੈਂਕ ਯੂ ਸੋ ਤੇ ਮਚ। ਫਿਰ ਤੁਹਾਡੀ ਮਿਹਰਬਾਨੀ। ਇਹੋ ਜਿਹੇ ਤੁਸੀਂ ਮਾਹੌਲ ਦੇ ਵਿੱਚ ਆਏ ਆ ਹਾਂਜੀ ਜਦੋਂ ਲੋੜ ਸੀ। ਬਿਲਕੁਲ। ਹਾਂ ਤੁਸੀਂ ਪਹਿਲੇ ਬੰਦੇ ਆ ਜਿਨ੍ਹਾਂ ਨੇ ਜਿਗਰਾ ਕੀਤਾ ਵੀ ਬੂਹੇ ਵੀ ਬੰਦ ਆ, ਬਸ ਕਹਿ ਲਓ ਵੀ ਕੰਧ ਟੱਪ ਕੇ ਬੜੇ ਆਏ ਤੁਸੀਂ ਉਤੋਂ ਦੁਬਈ ਵੱਲੋਂ ਰੱਬ ਜਿਉਂਦੇ ਨੇ ਵਾਸਤੇ। ਜੋ ਹੁਕਮ ਹੁੰਦਾ ਜੀ। ਹਾਂ ਇਹ ਹਿੰਮਤ ਕਰੀਏ ਤੁਸੀਂ, ਇਹ ਪਹਿਲ ਕਰੀਏ। ਰੱਬ ਦੀ ਜ਼ਾਤ ਤੁਹਾਨੂੰ ਸਿਲਾ ਦੇਵੇ, ਸਿਹਤ ਤੰਦਰੁਸਤੀ ਦੇਵੇ, ਖੈਰੀ ਸਲਾਮਤੀ। ਤੁਸੀਂ ਜਿਹੜੀ ਫਿਲਮ ਬਣਾ ਰਹੇ ਹੋ ਉਹਦਾ ਅਖੀਰ ਤੇ ਦੱਸੀਏ ਕੀ ਨਾਮ ਦਾ? ਭਾਜੀ ਹੋ ਗਏ ਰਾਜੀ। ਭਾਜੀ ਹੋ ਗਏ ਰਾਜੀ ਜੀ। ਇਹ ਮਹੀਨੇ ਖੰਡ ਤੱਕ ਫਿਲਮ ਆ ਜਾਣੀ ਹੈ, ਜਰੂਰ ਦੇਖਿਓ। ਭਾਜੀ ਹੋ ਗਏ ਰਾਜੀ। ਸਿਆਣੇ ਕਹਿੰਦੇ ਆ ਵੀ ਜਦੋਂ ਅੱਗ ਲੱਗੀ ਹੋਵੇ ਨਾ, ਫਿਰ ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ, ਫਿਰ ਟਾਈਮ ਸੰਭਾਲੀਦਾ, ਮੌਕਾ ਸੰਭਾਲੀਦਾ। ਜਿਹੜੀ ਸ਼ਹਾਤੀ ਆਵੇ ਨਾ, ਭਰ ਭਰ ਕੇ ਅੱਗ ਤੇ ਸਿੱਟੀ ਦੇ, ਵੀ ਕਿਹੜਾ ਟਾਈਮ ਹੋਵੇ ਵੀ ਇਹ ਬੁੱਝ ਜੇ, ਕਿਸੇ ਨੂੰ ਡੀਕੀਦਾ ਨਹੀਂ। ਹੁਣ ਮੌਸਮ ਆ ਸ਼ਜਰਕਾਰੀ ਦਾ, ਪੌਦੇ ਲਾਉਣ ਦਾ, ਹੁਣ ਕਿਸੇ ਨੂੰ ਡੀਕੋ ਨਾ। ਹੁਣ ਟਾਈਮ ਸੰਭਾਲੋ, ਮੌਕਾ ਸੰਭਾਲੋ, ਜਿੱਥੋਂ ਜਿਹੜਾ ਪੌਦਾ ਲੱਭਦਾ ਨਾ ਉਹ ਲਾਓ। ਅਸੀਂ ਜੀ ਪੌਦੇ ਲਾ ਰਹੇ ਹਾਂ ਜੀ। ਅਸੀਂ ਆਪਣੀ ਮੁਹਿੰਮ ਦਾ ਨਾਮ ਰੱਖਿਆ ਰੁੱਖ ਮਾਪਿਆਂ ਵਰਗੇ। ਰੁੱਖ ਮਾਪਿਆਂ ਵਰਗੇ। ਮਾਪਿਆਂ ਵਰਗੇ, ਬਹੁਤ ਵਧੀਆ। ਮੈਂ ਕਿਹਾ ਵੀ ਹਰ ਬੰਦਾ ਆਪਣੇ ਮਾਂ ਪਿਓ ਦੇ ਨਾਂ ਦਾ ਇੱਕ ਇੱਕ ਪੌਦਾ ਲਾਵੇ, ਜ਼ਰੂਰ ਲਾਵੇ। ਵੈਰੀ ਗੁੱਡ। ਇਹ ਅਸੀਂ ਮੁਹਿੰਮ ਦਾ ਨਾਮ ਰੱਖਿਆ। ਨਾਂ ਕਿਹਦਾ ਰੱਖਿਆ? ਬਹੁਤ ਹੀ ਖੂਬਸੂਰਤ, ਬਹੁਤ ਰੁੱਖ ਮਾਪਿਆਂ ਵਰਗੇ। ਰੁੱਖ ਮਾਪਿਆਂ ਵਰਗੇ। ਵਿਹੜੇ ਦੇ ਵਿੱਚ ਜਿਹੜਾ ਰੁੱਖ ਹੁੰਦਾ ਸੀ ਨਾ ਪੁਰਾਣਾ, ਮਾਂ ਪਿਓ ਤੋਂ ਬਾਅਦ ਮਾਂ ਇਦਾਂ ਹੀ ਲੱਗਦਾ ਸੀ ਜਿਵੇਂ ਮਾਂ ਪਿਓ ਵਿਹੜੇ ਦੇ ਵਿੱਚ ਹੀ ਹੈ। ਬਿਲਕੁਲ ਬਿਲਕੁਲ। ਰੁੱਖ ਐਡੀ ਕਦਰ ਵਾਲਾ। ਸਾਡੇ ਕੋਲ ਅੱਜ ਅਮਰੀਕਾ ਤੋਂ ਸਰਦਾਰ ਜੀ ਆਏ, ਚੜ੍ਹਦੇ ਪੰਜਾਬ ਚੋਂ, ਉਂਝ ਰਹਿੰਦੇ ਅਮਰੀਕਾ, ਤੇ ਉੱਥੋਂ ਸਾਡੇ ਪਿੰਡ ਰਹਿਮੇ ਸ਼ਾਹ ਦੇ ਵਿੱਚ ਆਏ। ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੁਹਾਡਾ ਆਣਾ ਸਿਰ ਮੱਥੇ ਤੇ। ਥੈਂਕ ਯੂ ਜੀ। ਤੇ ਅਸੀਂ ਤੁਹਾਡੇ ਹੱਥਾਂ ਤੋਂ ਪੌਦਾ ਲਵਾਉਣਾ, ਬਹੁਤ ਮਿਹਰਬਾਨੀ। ਫੁੱਲਾਂ ਵਾਲਾ ਪੌਦਾ ਤੇ ਛਾਂ ਵਾਲਾ ਵੀ। ਬਹੁਤ ਖੁਸ਼ੀ ਦੀ ਗੱਲ ਹੈ ਜੀ। ਹਾਂਜੀ ਹਾਂਜੀ ਮਾਸ਼ਾਅੱਲਾ ਜੀ। ਪਾਣੀ ਭਾਈ ਅਰਸ਼ਦ ਕਿੱਧਰ ਗਿਆ? ਕੀ ਹਾਲ? ਪਾਣੀ ਦਾ ਲੋਟਾ ਵੀ ਮੰਗਾਇਆ। ਆ ਜੀ ਅਸੀਂ ਬਾਂਸਾਂ ਦਾ ਬਣਵਾਇਆ। ਅੱਛਾ। ਇਹਦਾ ਵੀ ਇੱਕ ਤਾਂ ਇਹ ਬਣਿਆ ਸਸਤਾ, ਪੂਰੇ ਪਿੰਡ ਦੇ ਵਿੱਚ ਅਸੀਂ ਰੁੱਖ ਲਾਏ ਆ। ਓਕੇ। ਇੱਕ ਤਾਂ ਇਹ ਬਣਿਆ ਸਸਤਾ ਤੇ ਇੱਕ ਇਹਦੇ ਨਾਲ ਪੌਦਾ ਬਚ ਜਾਂਦਾ। ਹਾਂ। ਇਹ ਬਾਈ ਇਹਦੇ 'ਚ ਹੇਠਾਂ ਪੈਰ ਬਣਾ ਕੇ ਨਾ, ਟੋਏ ਮਾਰ ਕੇ ਹੇਠਾਂ ਟੱਪ, ਇਹ ਫੁੱਟ 1.5 ਫੁੱਟ ਹੇਠਾਂ ਚਲੇ ਜਾਊ। ਇਹ ਕਾਬੂ ਹੋ ਜੀ, ਬੱਕਰੀਆਂ ਬੁਕਰੀਆਂ ਤੋਂ ਬਚਿਆ ਰਹੂ। ਠੀਕ ਹੈ। ਇਹ ਅਸੀਂ 1000-1200 ਬਣਵਾਏ। ਅਸੀਂ ਪੂਰੇ ਪਿੰਡ 'ਚ ਲਾਏ ਆ। ਬਹੁਤ ਵਧੀਆ। ਪੂਰੇ ਪਿੰਡ 'ਚ ਅਸੀਂ ਰੁੱਖ ਲਾਏ। ਇਹ ਤਾਂ ਬਹੁਤ ਚੰਗਾ ਕੰਮ ਹੈ ਜੀ। ਹਾਂਜੀ। ਤੇ ਤੁਹਾਨੂੰ ਇਹ ਸਾਡਾ ਪਿੰਡ ਕਿਵੇਂ ਦਾ ਲੱਗਿਆ, ਸਾਡਾ ਆਹ ਕੰਮ ਕਿਵੇਂ ਦਾ ਲੱਗਿਆ? ਇਹ ਤਾਂ ਬਹੁਤ ਵਧੀਆ ਕੰਮ ਹੈ, ਔਰ ਮੈਂ ਕਹਾਂਗਾ ਕਿ ਇਹ ਬੂਟਾ ਫਲੇ ਫੁੱਲੇ, ਦੋਨਾਂ ਮੁਲਕਾਂ ਦੀ ਮੁਹੱਬਤ ਨੂੰ, ਦੇ ਪੈਗਾਮ ਨੂੰ ਅੱਗੇ ਪਹੁੰਚਾਏ। ਤੇ ਇਹਦੀ ਫੋਟੋ ਖਿੱਚ ਕੇ ਮੈਨੂੰ ਭੇਜਦੇ ਰਿਹਾ ਕਰੋ। ਅੱਛਾ ਕਿ ਵੀ ਠੀਕ ਹੈ ਕਿੰਨਾ ਵਧੀਆ ਹੋ ਗਿਆ। ਬਾਈ ਅਰਸ਼ਦ ਤੇਰੇ ਜ਼ਿੰਮੇ ਆ। ਇਹਨੂੰ ਪਾਣੀ ਪੂਣੀ ਨੂੰ ਦੇਣਾ ਪੂਰਾ। ਹਾਂ। ਉਹ ਸਰਦਾਰ ਜੀ ਕਹਿੰਦੇ ਆ ਵੀ ਰੋਜ਼ ਪਾਣੀ ਜੀ, ਰੋਜ਼ ਪੱਕਾ। ਨਾਮ ਦੱਸਿਓ, ਪੱਟੀ ਲਾਵਾਂਗੇ ਨਾਮ ਲਿਖ ਕੇ। ਹਾਂ ਨਾਂ ਲਿਖ ਕੇ। ਤੁਸੀਂ ਆਪਣਾ ਨਾਂ ਦੱਸਿਓ। ਚਲੋ ਨਾਮ ਗੁਰਵੀਰ ਸਿੰਘ ਨਾਮ ਹੈ। ਗੁਰਵੀਰ ਸਿੰਘ ਦੇ ਹੱਥਾਂ ਦਾ GURVIR ਗੁਰਵੀਰ। ਪੱਟੀ ਲਿਖ ਕੇ ਅਗਰ ਲਾ ਦਿਓ
ਤਾਂ ਫਿਰ ਸਿੰਘ ਕਦੇ ਨਾਂ ਦਾ ਪੌਦਾ। ਕਦੇ ਮੇਰੇ ਬੱਚੇ 20-30 ਸਾਲ ਬਾਅਦ ਆਉਣਗੇ ਤੇ ਐਡਾ ਵੱਡਾ ਹੋਇਆ ਕਰੇਗਾ ਕਿ ਆ ਦੇਖੋ ਸਾਡੇ ਮਾਪਿਆਂ ਨੇ ਲਾਇਆ ਸੀ ਪੇੜ। ਵਾਹ, ਵਾਹ। ਨਾਮ ਹੀ ਤੇ ਤੁਹਾਡਾ ਮੁਹਿੰਮ ਦਾ ਹੀ ਹੈ ਨਾ, ਇਹੀ ਆ ਰੁੱਖ ਰੁੱਖ ਮਾਪਿਆਂ ਮਾਪਿਆਂ ਵਰਗੇ। ਇੱਕ ਕੰਮ ਪੁੱਠਾ ਕਰ ਲਿਆ ਆਪਾਂ, ਠੀਕ। ਲਾ ਤਾਰਾਂ ਦੇ ਹੇਠ ਲਿਆ। ਅੱਲਾ ਵਾਰਸਾ ਜੀ। ਆ ਇਹ ਇੱਕ ਫੁੱਲਾ ਲਾਇਆ ਖੋਲੋ ਇਦਾਂ ਹੋ ਹੇਠਾਂ ਨੂੰ। ਸੁਣਿਆ ਤੁਹਾਡੇ ਪਿੰਡ 'ਚ ਚਲਦੀ ਹੈ, ਤਾਰਾਂ ਨੂੰ ਇਧਰੋਂ ਦੀ ਉਧਰ ਲਵਾ ਲਿਓ। ਆਹੋ ਚਲ ਤਾਰਾਂ ਹਟਾ ਲਾਂਗੇ, ਪੌਦਾ ਇੱਥੇ ਹੀ ਰਹੂਗਾ। ਪੌਦਾ ਨਹੀਂ ਆ ਫੜਿਓ ਵੀ, ਇਹਨੂੰ ਹੁਣ ਗੱਡ ਲਓ। ਮਿਹਰਬਾਨੀ ਜੀ, ਅਸੀਂ ਇੱਕ ਯਾਦ ਦੇ ਤੌਰ ਤੇ ਨਾ ਜੀ, ਇੱਕ ਸੁਨੇਹਾ ਦੇਣ ਦੇ ਤੌਰ ਤੇ ਅਸੀਂ ਲਹਿੰਦੇ ਚੜ੍ਹਦੇ ਰਲ ਕੇ ਇੱਕ ਪੌਦਾ ਲਾਇਆ ਤੇ ਰੱਬ ਦੀ ਜ਼ਾਤ ਕਾਮਯਾਬ ਕਰੇ। ਤੇ ਹੁਣ ਚੱਲੀਏ ਉੱਥੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਚਲੋ ਆ ਜਾਓ ਬੈਠੋ। ठीक है जी, शुक्रिया। ओके जी, मेहरबानी। वाह।